ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਮਨਦੀਪ ਸਿੱਧੂ ਤੇ ਮੇਰੇ ਨਾਲ ਨੇ ਭੈਣ ਸਰਬਜੀਤ ਕੌਰ। ਸਤਿ ਸ਼੍ਰੀ ਅਕਾਲ ਜੀ। ਅਸੀਂ ਇਹ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਪਰਦੇਸੀ ਪੰਜਾਬ। ਬਹੁਤ ਚਿਰ ਦਾ ਮੇਰਾ ਸੁਪਨਾ ਸੀ ਕਿ ਮੈਂ ਇੱਕ ਇਹੋ ਜਿਹਾ ਪ੍ਰੋਗਰਾਮ ਪੇਸ਼ ਕਰਾਂ ਜਿਸ ਰਾਹੀਂ ਮੈਂ ਇੱਥੋਂ ਦੇ ਪਰਦੇਸੀ ਪਰਿਵਾਰ ਦੀ ਜ਼ਿੰਦਗੀ ਬਾਰੇ ਦਿਖਾ ਸਕਾਂ ਤੇ ਉਹਨਾਂ ਦੀ ਅਸਲੀਅਤ ਦਿਖਾ ਸਕੀਏ। ਹਾਂਜੀ, ਕਹਿੰਦੇ ਆ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਤੁਸੀਂ ਸੁੱਤੇ ਹੋਏ ਦੇਖਦੇ ਹੋ, ਸੁਪਨੇ ਉਹ ਹੁੰਦੇ ਹਨ ਜਿਹੜੇ ਤੁਹਾਨੂੰ ਸੌਣ ਨਾ ਦੇਣ। ਤੇ ਸਾਡਾ ਵੀ ਦੋਨਾਂ ਜਣਿਆਂ ਦਾ ਇਹ ਸੁਪਨਾ ਸੀ ਕਿ ਅਸੀਂ ਇੱਕ ਅਜਿਹਾ ਪ੍ਰੋਗਰਾਮ ਕਰੀਏ ਜਿਹਦੇ ਜ਼ਰੀਏ ਅਸੀਂ ਪੰਜਾਬ ਤੋਂ ਆਸਟ੍ਰੇਲੀਆ ਆ ਕੇ ਵਸੇ ਪਰਿਵਾਰਾਂ ਨਾਲ ਤੁਹਾਡੀ ਮੁਲਾਕਾਤ ਕਰਵਾਈਏ ਤੇ ਉਹ ਇੱਥੇ ਕਿੱਦਾਂ ਰਹਿੰਦੇ ਹਨ, ਉਹਨਾਂ ਦੇ ਇੱਥੇ ਆ ਕੇ ਕੀ ਤਜਰਬੇ ਹੋਏ ਤੇ ਕੀ ਉਹਨਾਂ ਨੂੰ ਤੰਗੀਆਂ ਦਾ ਸਾਹਮਣਾ ਕਰਨਾ ਪਿਆ ਜਾਂ ਕਿੰਨੇ ਕੁ ਖੁਸ਼ਹਾਲ ਨੇ ਹੁਣ। ਇਹ ਸਭ ਕੁਝ ਅਸੀਂ ਤੁਹਾਨੂੰ ਦਿਖਾਇਆ ਕਰਾਂਗੇ ਆਪਣੇ ਪ੍ਰੋਗਰਾਮ ਪਰਦੇਸੀ ਪੰਜਾਬ ਦੇ ਵਿੱਚ। ਤੇ ਇਸ ਪ੍ਰੋਗਰਾਮ ਦੇ ਜ਼ਰੀਏ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਗੁਰਮੁਖ ਸਿੰਘ ਪੈਂਡੋਲ ਦੇ ਪਰਿਵਾਰ ਨੂੰ। ਹਾਂਜੀ, ਤੇ ਗੁਰਮੁਖ ਸਿੰਘ ਬਾਜੀ ਉਹ ਪਰਿਵਾਰ ਜਿਨ੍ਹਾਂ ਨੇ ਪੰਜਾਬੀਅਤ ਨੂੰ ਕਾਇਮ ਰੱਖਣ ਦੇ ਲਈ ਬ੍ਰਿਸਬੇਨ ਦੇ ਵਿੱਚ ਬਹੁਤ ਸਾਰੇ ਉਪਰਾਲੇ ਕੀਤੇ ਹਨ। ਤੇ ਆਓ ਦੇਖਦੇ ਹਾਂ ਕਿ ਉਹਨਾਂ ਨੇ ਕੀ ਕੁਝ ਕੀਤਾ ਪੰਜਾਬੀਅਤ ਨੂੰ ਜਿਉਂਦੀ ਰੱਖਣ ਲਈ ਤੇ ਸਾਨੂੰ ਇਸ ਦੇ ਨਾਲ ਜੋੜਨ ਲਈ। ਹਾਂਜੀ ਭੈਣ, ਇੱਕ ਗੱਲ ਤਾਂ ਤੁਹਾਨੂੰ ਪਤਾ ਹੈ, ਜਿੱਥੇ ਜਿੱਥੇ ਆਪਾਂ ਉੱਥੇ ਪੰਜਾਬੀਅਤ ਦੀ ਗੱਲ ਕਰਾਂਗੇ ਤੇ ਉੱਥੇ ਇੱਕ ਆਪਾਂ ਰਿਸ਼ਤੇ ਨਾਤਿਆਂ ਦੀ ਵੀ ਗੱਲ ਕਰਾਂਗੇ। ਅੱਛਾ ਜੀ। ਹਾਂਜੀ, ਕਿਉਂਕਿ ਗੁਰਮੁਖ ਜੀ ਦੇ ਨਾਨੀ ਜੀ ਆਏ ਹੋਏ ਨੇ ਤੇ ਉਹਨਾਂ ਦੀ ਬੇਟੀ ਦੇ ਨਾਨੀ ਜੀ ਵੀ ਆਏ ਹੋਏ ਨੇ। ਅੱਛਾ ਜੀ, ਯਾਨੀ ਕਿ ਆਪਾਂ ਨਾਨੀ ਤੇ ਪੜਨਾਨੀ ਦੀ ਗੱਲ ਕਰਾਂਗੇ। ਤੁਸੀਂ ਬਿਲਕੁਲ ਸਹੀ ਫਰਮਾਇਆ। ਆਜੋ ਜੀ, ਫਿਰ ਮਿਲਦੇ ਹਾਂ ਨਾਨੀ ਤੇ ਪੜਨਾਨੀ ਨੂੰ ਤੇ ਦੇਖਦੇ ਹਾਂ ਕੀ ਕਹਿੰਦੀਆਂ ਉਹ ਫਿਰ। ਹਾਂਜੀ ਭੈਣ ਜੀ, ਮੇਰਾ ਖਿਆਲ ਮਾਨਚੈਸਟਰ ਸਟਰੀਟ ਤਾਂ ਆ ਗਈ। ਹਾਂਜੀ, ਮਾਰੋ ਟਰਨ ਫਿਰ। ਲੈ ਵੀ ਆਪਾਂ ਪਹੁੰਚ ਚੁੱਕੇ ਹਾਂ ਬਿਲਕੁਲ ਗੁਰਮੁਖ ਵੀਰ ਦੇ ਘਰ ਦੇ ਕੋਲ। ਆ ਦੇਖੋ, ਇੱਕ ਮਿੰਟ ਹੀ ਰਹਿ ਗਿਆ। ਹਾਂਜੀ, ਨੰਬਰ ਸ਼ੁਰੂ ਹੋ ਗਏ ਨੇ 53 ਹੈ, 83 ਨੰਬਰ ਉਹਨਾਂ ਦਾ। ਅੱਛਾ, ਪਾਰਕ ਉਹਨਾਂ ਨੇ ਪਾਰਕ ਦੀ ਨਿਸ਼ਾਨੀ ਦੱਸੀ ਸੀ ਤੇ ਲਓ ਵੀ ਪਾਰਕ ਵੀ ਆ ਗਿਆ। ਮੇਰਾ ਖਿਆਲ ਬਸ ਆ ਟਰਨ ਲੈ ਕੇ ਇਹ ਦਿਖਾ ਰਿਹਾ ਪਾਰਕ ਦੇ ਐਂਡ ਦੇ ਉੱਪਰ। ਲਓ ਆਪਾਂ ਪਾਰਕ ਸਾਹਮਣੇ ਪਹੁੰਚ ਗਏ। ਮੈਨੂੰ ਤਾਂ ਬੀਬੀ ਬੈਠੇ ਨੇ ਪਾਰਕ ਦੇ ਵਿੱਚ। ਫਿਰ ਇੱਥੇ ਰੋਕ ਲਓ ਮਾੜਾ ਜਿਹਾ, ਇੱਥੇ ਮਿਲ ਲੈਣੇ ਬੀਬੀ ਨੂੰ। ਬੀਬੀ ਸਤਿ ਸ੍ਰੀ ਅਕਾਲ ਪੁੱਤ। ਮੈਨੂੰ ਸਾਨੂੰ ਡਿੱਕੀ ਜਾਂਦੇ ਹੋ। ਹਾਂ ਪੁੱਤ, ਕਦੇ ਢੀਕ ਗਿਆ ਸੀ ਤਾਂ 2-3 ਵਾਰ ਉੱਠ ਕੇ ਵੀ ਦੇਖਿਆ। ਨਾ, ਅਸੀਂ ਟਾਈਮ ਤੇ ਤਾਂ ਪਹੁੰਚ ਗਏ ਆ। ਉਹ ਪਤਾ ਸਾਨੂੰ ਤਾਂ ਟਾਈਮ ਹੀ ਲੱਗਿਆ ਵੀ ਲੇਟ ਹੋ ਗਏ। 2-3 ਵਾਰ ਘੁੰਮ ਲਏ ਸੀ, ਫਿਰ ਬਹਿ ਗਏ, ਥੱਕ ਗਏ, ਪੈਨੇ ਆਰਾਮ ਕਰ ਲਈ। ਚਲੋ ਜੀ, ਫਿਰ ਜੇ ਤੁਸੀਂ ਮਤਲਬ ਇੰਤਜ਼ਾਰ ਕੀਤਾ, ਮਾਫੀ ਚਾਹੁੰਦੇ ਆ। ਹੋਰ ਤਾਂ ਕਦੇ ਢੀਕਦੇ। ਬੜਾ ਵਧੀਆ ਮੌਸਮ ਹੈ ਬੀਬੀ, ਇੱਥੇ ਬੜੀ ਵਧੀਆ ਧੁੱਪ ਹੈ। ਬਹੁਤ ਵਧੀਆ ਪੁੱਤ, ਧੁੱਪ ਛਾਂ ਤੇ ਹੋਰ ਸਹੇਲੀਆਂ ਵੀ ਆ ਜਾਂਦੀਆਂ ਬੀਬੀ ਇੱਥੇ। ਫੇਰੀਆਂ ਆਉਂਦੇ ਨੇ ਪੁੱਤ, ਬਾਗੀਆਂ ਘਰ ਨੂੰ। ਅੱਛਾ, ਹੁਣ ਬਾਗੀਆਂ ਬਹੁਤ ਆਉਂਦੇ। ਉਹਨੂੰ ਰੋਕ ਲੈਣੇ ਸੀ, ਅਸੀਂ ਉਹਨਾਂ ਨਾਲ ਵੀ ਗੱਲਾਂ ਕਰ ਲੈਂਦੇ। ਪੁਆਲ ਦੇ ਘਰ ਨੂੰ ਹੁਣ ਫਿਰ ਰੋਟੀ ਪਾਣੀ ਬਣਾਉਣ ਵਾਲੇ ਬੱਚੇ ਸਾਂਭਦੇ ਆ। ਹਾਂ, ਰੋਟੀ ਪਾਣੀ ਦਾ ਟਾਈਮ ਵੀ ਹੋਈ ਜਾਂਦਾ ਹੈਗਾ। ਵਿਚਾਰੀਆਂ ਕਈ ਤਾਂ ਇੱਥੇ ਜਵਾਕਾਂ ਕੋਲ ਰੋਟੀ ਪਾਣੀ ਬਣਾਉਣ ਵਾਸਤੇ ਆਈਆਂ ਹੈਗੀਆਂ, ਬੱਚਿਆਂ ਨੂੰ ਸੰਭਾਲਣ ਵਾਸਤੇ। ਆਈਆਂ ਨੇ ਪੁੱਤ, ਉਹਨੂੰ ਕੰਮਾਂ ਤੇ ਵਗ ਜਾਂਦੇ ਨੇ। ਹਾਂਜੀ, ਜਵਾਕ ਕੰਮ ਤੇ ਜਮਾਈ ਆਲੇ ਰੋਟੀ ਪਾਣੀ ਬਣਾਉਂਦੇ। ਬੀਬੀ ਆ ਪੀਂਘਾਂ ਪੁੰਗਾਂ ਵੀ ਝੂਟਦੀਆਂ ਹੁੰਦੀਆਂ। ਹਾਂ ਪੁੱਤ, ਝੂਟ ਲੈਣੇ, ਹੁਣ ਲੈ ਲੈਣੇ। ਆ ਜਾ ਫਿਰ ਮਾੜੇ ਜਿਹਾ ਦਿਖਾ ਦੇ ਕਿਵੇਂ ਝੂਟਦੀਆਂ ਹੁੰਦੀਆਂ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਮਨਦੀਪ, ਮੇਰੇ ਨਾਲ ਭੈਣ ਸਰਬਜੀਤ ਕੌਰ। ਸਤਿ ਸ਼੍ਰੀ ਅਕਾਲ ਜੀ। ਅਸੀਂ ਆਪਣੇ ਪ੍ਰੋਗਰਾਮ ਦੇ ਤਹਿਤ ਪਹੁੰਚ ਚੁੱਕੇ ਹਾਂ ਗੁਰਮੁਖ ਜੀ ਦੀ ਫੈਮਿਲੀ ਕੋਲ ਤੇ ਅਸੀਂ ਪਾਰਕ ਦੇ ਵਿੱਚ ਬੀਬੀ ਹੋਰਾਂ ਨਾਲ ਗੱਲਾਂ ਬਾਤਾਂ ਕੀਤੀਆਂ, ਪੀਂਘ ਦੇ ਝੂਟੇ ਲਏ ਤੇ ਥੋੜ੍ਹਾ ਬਹੁਤਾ ਹਾਸਾ ਮਜ਼ਾਕ ਕੀਤਾ। ਬਾਈ ਜੀ, ਮੈਂ ਕਹਿੰਦੀ ਗੱਲਾਂ ਬਾਤਾਂ ਵੀ ਕਰ ਲਈਏ ਆਪਾਂ। ਹਾਂ, ਵੈਸੇ ਇੱਥੇ ਸਾਉਣ ਦਾ ਮਹੀਨਾ ਤਾਂ ਹੈ ਨਹੀਂਗਾ, ਪਰ ਇਹਨਾਂ ਨੇ ਸਾਉਣ ਵਾਲੀ ਪੀਂਘ ਇੱਥੇ ਝੂਟ ਲਈ ਹੈ। ਪੰਜਾਬ 'ਚ ਤਾਂ ਸਾਉਣ ਦਾ ਮਹੀਨਾ ਹੈ ਤੇ ਹੁਣ ਅਸੀਂ ਇੱਧਰ ਸ਼ਾਮ ਹੋ ਚੱਲੀ ਹੈ
ਤੇ ਹੁਣ ਸ਼ਾਮ ਹੋਣ ਤੋਂ ਪਹਿਲਾਂ ਬੀਬੀ ਹੋਰਾਂ ਨਾਲ ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਕਰਦੇ ਆ ਤੇ ਚਲੋ ਮਿਲਾਉਣੇ ਤੁਹਾਨੂੰ ਬੀਬੀ ਹੋਰਾਂ ਨਾਲ। ਹਾਂਜੀ ਤੇ ਚਲੋ ਪੁੱਤ ਘਰੇ ਆਪਾਂ ਗੱਲਾਂ ਬਾਤਾਂ ਕਰਦੇ ਆ ਹੁਣ। ਅੱਛਾ ਘਰੇ ਜਾ ਕੇ ਕਰਨੀ ਹੈ? ਹਾਂ ਪੁੱਤ ਝੂਟ ਲੈ ਘੁੰਮ ਲੈ ਪੁੱਤ ਸਾਰਾ ਕੁਝ ਕਰ ਲੈ ਹੁਣ। ਚਲੋ ਜੀ ਬੀਬੀ ਕਹਿੰਦੇ ਘਰੇ ਜਾ ਕੇ ਗੱਲ ਕਰਦੇ ਆ। ਥੱਕ ਗਏ ਪੁੱਤ ਗੋਡੇ ਵੀ ਨਹੀਂ ਖੜਾ ਹੋਇਆ ਜਾਂਦਾ। ਅੱਛਾ ਇਹਦਾ ਮਤਲਬ ਤੁਸੀਂ ਸਾਡੇ ਆਉਣ ਤੋਂ ਪਹਿਲਾਂ ਇੱਥੇ ਗੇੜੇ ਕੱਢੀ ਗਏ ਆ? ਹਾਂ ਪੁੱਤ ਗੇੜੇ ਕੱਢੀ ਗਏ ਤਾਂ ਕਦੇ। ਅੱਛਾ ਹਾਂ ਕਦੇ ਬਹਿ ਕੇ ਕਦੇ ਗੇੜੇ ਕੱਢ ਲਈ। ਬੀਬੀਆਂ ਭੈਣਾਂ ਬੱਚੇ ਘਰ ਨੂੰ ਵਾਗੇ। ਅੱਛਾ ਜੀ ਚਲੋ ਕੋਈ ਗੱਲ ਨਹੀਂ ਅਸੀਂ ਤੁਹਾਡਾ ਤ੍ਰਿੰਜਣ ਖਰਾਬ ਕਰਤਾ ਹਨਾ। ਅਸੀਂ ਜੀ ਬੀਬੀ ਚਾਹ ਪੀਣੀ ਆ। ਚਲੋ ਫਿਰ ਆਪਾਂ ਘਰੇ ਹੀ ਚੱਲਦੇ ਆ, ਚਾਹ ਚੂ ਪੀ ਕੇ ਫਿਰ ਗੱਲਾਂ ਬਾਤਾਂ ਕਰਦੇ ਆ। ਆ ਜਾਓ ਜੀ ਫਿਰ। ਮਾਂ ਕਹਿਣ ਤੋਂ ਵੀ ਪਹਿਲਾਂ ਇਹ ਸ਼ਬਦ ਬੋਲਣਾ ਸਿਖਾਇਆ ਨਾਨਕ, ਬਾਬਾ ਨਾਨਕ। ਵਾਹ। ਇਹ ਆਪਣਾ ਕਹਿੰਦੇ ਹੁੰਦੇ ਆ ਨਾ ਕਿ ਘਰ ਦੇ ਭਾਗ ਆ ਜਿਹੜੇ ਉਹ ਡਿਊਟੀ ਤੋਂ ਹੀ ਪਛਾਣੇ ਜਾਂਦੇ ਆ। ਇੱਥੋਂ ਹੀ ਆਪਾਂ ਨੂੰ ਪਤਾ ਲੱਗ ਗਿਆ ਕਿ ਇਹ ਪਰਿਵਾਰ ਕਿੰਨਾ ਪੰਜਾਬੀਅਤ ਨਾਲ ਜੁੜਿਆ ਹੋਇਆ ਹੈ। ਆਓ ਫਿਰ ਦੇਖਦੇ ਹਾਂ ਅੱਗੇ ਕੀ ਮਿਲਦਾ ਆਪਾਂ ਨੂੰ ਅੰਦਰੋਂ। ਬਾਕੀ ਜਿਹੜਾ ਸਸਪੈਂਸ ਆ ਬਾਈ ਜੀ ਤਾਂ ਬਹੁਤ ਹੀ ਚੰਗੀ ਤਰ੍ਹਾਂ ਜੁੜੇ ਹੋਏ ਨੇ। ਇਹ ਤਾਂ ਅੱਜ ਆਪਾਂ ਦਰਸ਼ਕਾਂ ਨੂੰ ਹੌਲੀ ਹੌਲੀ ਦੱਸਾਂਗੇ ਜਦ ਇਹਨਾਂ ਇੰਟਰਵਿਊ ਕਰਾਵਾਂਗੇ। ਪੰਜਾਬੀ ਚਾਰਟ ਊੜਾ ਐੜਾ ਈੜੀ ਸੱਸਾ ਹਾ ਹਾ ਕੱਕਾ ਕੱਖਾ ਗੱਗਾ ਗੱਗਾ। ਪਰ ਹਵਾ ਬਹੁਤ ਚੱਲਦੀ ਸੀ। ਬਹੁਤ ਚੱਲਦੀ ਤੇ ਪਤਾ ਹਵਾ ਤਾਂ ਠੱਕ ਠੱਕ ਚੱਲਦੀ ਤੇ ਅੰਦਰ ਤਾਂ ਆ ਕੇ ਨਿੱਘ ਜਾ ਗਿਆ। ਤੈਂ ਕਿਹਾ ਤੀ ਮੈਂ ਚੱਲੋ ਘਰ ਨਾਲ ਚਾਹ ਪਾਣੀ ਪੀਵਾਂਗੇ ਨਾਲ ਗੱਲਾਂ ਕਰਾਂਗੇ ਨਾਲੇ ਚਾਹ ਨਾਲ ਪਕੌੜੇ ਖਾਵਾਂਗੇ। ਹਾਂ ਪਕੌੜੇ ਖਾਵਾਂਗੇ ਜੋ ਮਰਜ਼ੀ ਚੀਜ਼ ਖਾਓ ਪਕੌੜੇ ਬਿਸਕੁਟ ਪਕੌੜੀਆਂ ਬਰਫੀ ਲੱਡੂ ਸਭ ਕੁਛ ਆ। ਨਹੀਂ ਖਾਵਾਂਗੇ ਬੀਬੀ ਜ਼ਰੂਰ ਖਾਵਾਂਗੇ। ਅਸੀਂ ਖਾਣ ਵਾਸਤੇ ਇਹਨਾਂ ਨਾਲ ਗੱਲਾਂ ਬਾਤਾਂ ਕਰਨ ਵਾਸਤੇ ਸਾਡੇ। ਹੋਰ ਪਤਾ ਮਸੋ ਇਕੱਠੇ ਹੁੰਨੇ ਆ ਕਿਹੜਾ ਕਦੇ ਰੋਜ਼ ਹੁੰਨੇ ਆ। ਬਾਕੀ ਸਾਡੇ ਕੋਲ ਪੰਜਾਬ ਤੋਂ ਤੁਹਾਡੇ ਵਰਗੇ ਮਹਿਮਾਨ ਬੜੀ ਮੁਸ਼ਕਿਲ ਨਾਲ ਆਉਂਦੇ ਨੇ। ਸਾਨੂੰ ਤਾਂ ਨਸੀਬਾਂ ਨਾਲ ਮਿਲਦੇ ਨੇ। ਇਹ ਤਾਂ ਫਿਰ ਹੈਗਾ ਪੁੱਤ। ਹਾਂ ਤੇ ਚਲੋ ਬੀਬੀ ਜੀ ਸਾਨੂੰ ਇਹ ਦੱਸੋ ਪੰਜਾਬ ਤੋਂ ਆਪਣੀ ਗੱਲ ਯਾਦ ਆਈ ਵੀ ਤੁਸੀਂ ਪੰਜਾਬ ਤੋਂ ਤੁਹਾਡਾ ਪਿਛੋਕੜ ਕਿੱਥੋਂ ਦਾ ਹੈ? ਕਿਹੜੀ ਜਗ੍ਹਾ ਤੋਂ ਪੰਜਾਬ ਤੋਂ? ਪਿਛੋਕੜ ਤਾਂ ਮਾਜਰਾ ਸਾਡਾ ਪਿੰਡ ਤੇ ਪਟਿਆਲੇ ਵਿੱਚ। ਹਾਂਜੀ ਉੱਥੇ ਆ ਗਈ ਸੌਣੀ। ਸੌਣੀ ਠਾਲ ਕੇ ਸਾਰਾ ਹੁਣ ਪਟਿਆਲਾ ਹੀ ਹੋ ਗਿਆ ਸ਼ਹਿਰ। ਪਟਿਆਲੇ ਸ਼ਹਿਰ ਤੋਂ ਰਾਜਾ ਮਹਾਰਾਜਾ ਦੇ ਸ਼ਹਿਰ ਤੋਂ। ਰਾਜਾ ਮਹਾਰਾਜਾ ਦੇ ਸ਼ਹਿਰ ਤੋਂ। ਹਾਂ ਉੱਥੋਂ ਹੋ ਗਏ। ਉੱਥੇ ਤੁਹਾਡੇ ਪੇਕੇ ਆ ਕਿ ਸਹੁਰੇ? ਪੇਕੇ ਨੇ ਪੁੱਤ। ਸਹੁਰੇ ਮੇਰੇ ਆ ਗਏ ਭਾਰਸੋਂ ਕੋਲੇ ਸੁੱਧਿਆਲ ਪਿੰਡਾ। ਇਹ ਕਿੱਥੇ ਕਾ? ਇਹ ਪੁੱਤ ਨਾਭਾ ਮਲੋ ਭਾਰ। ਉਹ ਨਾਭਾ ਠੀਕ ਹੈ। ਹਾਂ ਨਾਭੇ ਕੋਲੇ ਭਾਰਸੋਂ ਆ। ਉਹਦੇ ਲਵੇ ਲੱਗ ਪਿੰਡ ਆ ਸਾਡਾ ਬਸ। ਅੱਛਾ ਜੀ। ਜੋ ਟੱਪ ਨਾਭੇ ਤੋਂ ਬੱਸਾਂ ਜਾਂਦੀਆਂ? ਹਾਂ ਪੁੱਤ ਨਾਭੇ ਤੋਂ ਬੱਸਾਂ ਜਾਂਦੀਆਂ ਨੇ। ਅੱਛਾ ਜੀ। ਬਹੁਤ ਭੀੜ ਆ ਸਾਡਾ ਤਾਂ ਜੰਗਲ। ਅੱਛਾ ਜੀ। ਪੰਜਾਬ ਦੇ ਵਿੱਚ ਦਰਖਤ ਤਾਂ ਬਿਲਕੁਲ ਹੀ ਖਤਮ ਹੋ ਗਏ ਸੀ। ਬਹੁਤ ਜੰਗਲ ਸਾਡਾ ਤਾਂ ਪੁੱਤ ਡੰਗਰ ਹਰੇਕ ਜਾਨਵਰ ਬਾਂਦਰ ਲਖਿਆ ਨਹੀਂ ਜਾਂਦਾ ਹੈਗਾ। ਅੱਛਾ ਵਧੀਆ। ਫਿਰ ਤਾਂ ਤੁਸੀਂ ਯਾਨੀ ਕਿ ਕੁਦਰਤ ਦੇ ਵਿੱਚ ਰਹਿੰਦੇ ਹੋ। ਫ੍ਰੀ ਚਿੜੀਆਘਰ ਦੇਖ ਲਓ ਤੁਸੀਂ। ਹਾਂ ਪੁੱਤ ਹਾਂ। ਚਲੋ ਫਿਰ ਤਾਂ ਬਹੁਤ ਵਧੀਆ ਗੱਲ ਹੈ ਜੀ। ਤੇ ਆਂਟੀ ਜੀ ਤੁਸੀਂ ਕਿਹੜੀ ਜਗ੍ਹਾ ਤੋਂ? ਅਸੀਂ ਜੀ ਫਤਿਹਗੜ੍ਹ ਸਾਹਿਬ ਤੋਂ। ਅੱਛਾ ਪੇਕੇ ਤੁਹਾਡੇ ਫਤਿਹਗੜ੍ਹ ਸਾਹਿਬ? ਫਤਿਹਗੜ੍ਹ ਸਾਹਿਬ 'ਚ ਪੇਕੇ ਵੀ ਆ, ਹਾਂਜੀ ਸਹੁਰੇ ਵੀ ਆ ਉੱਥੇ। ਠੀਕ ਹੈ ਜੀ। ਤੇ ਜਿਵੇਂ ਬੀਬੀ ਨੇ ਦੱਸਿਆ ਵੀ ਇਹਨਾਂ ਦੇ ਤਾਂ ਜੰਗਲ ਕਾਫੀ, ਤੁਹਾਡੇ ਵੀ ਹੈਗੇ ਕੋਈ ਦਰਖਤ? ਜੰਗਲ ਸਾਡੇ ਸੂਆ ਹੈ, ਨਹਿਰ ਹੈ, ਬਸ ਨਹਿਰ ਦੇ ਵਿੱਚ ਜੰਗਲ ਹੈ। ਨਹਿਰ ਸੂਏ ਦੇ ਵਿੱਚ ਆ ਪੈ ਜਾਂਦਾ। ਦਰਖਤ ਸਾਈਡਾਂ ਤੇ ਹੁੰਦੇ ਜੀ ਬਸ ਉਹੀ। ਚਲੋ ਫਿਰ ਤਾਂ ਵਧੀਆ। ਜੰਗਲ ਨਹੀਂ ਹੈਗਾ ਸਾਡੇ ਵੀ ਆਮ ਜੰਗਲ। ਨਹੀਂ ਵੈਸੇ ਹੁਣ ਤਾਂ ਆਪਣੇ ਲੋਕ ਬਹੁਤ ਚੇਤਨ ਹੋ ਗਏ। ਹੁਣ ਤਾਂ ਪੰਜਾਬ 'ਚ ਬਹੁਤ ਦਰਖਤ ਲਾ ਰਹੇ ਆ। ਮੇਰਾ ਖਿਆਲ ਹੋ ਸਕਦਾ ਪੰਜਾਬ 5-6 ਸਾਲਾਂ 'ਚ ਹਰਾ ਭਰਾ ਹੋ ਜਾਵੇ। ਕਟਾਈ ਬਹੁਤ ਹੋ ਗਈ ਦਰਖਤਾਂ ਦੀ। ਕਟਾਈ ਜ਼ਿਆਦਾ ਕਰਕੇ ਨਾ ਜੰਗਲ ਚੱਕੇ ਗਏ। ਉਹਦਾ ਖਿਆਲ ਵੀ ਫਿਰ ਆਪਾਂ ਨੂੰ ਭੁਗਤਣਾ ਪਿਆ ਜੀ। ਦੇਖੋ ਹੁਣ ਰੋਡ ਬਣ ਗਏ ਨਾ, ਸੜਕਾਂ ਬਣ ਗਈਆਂ, ਉਹਨਾਂ ਕਰਕੇ ਜ਼ਿਆਦਾ ਚੱਕੇ ਗਏ। ਹਾਂਜੀ ਤੇ ਸਹੀ ਗੱਲ ਹੈ ਬੀਬੀ। ਜਿਵੇਂ ਹੁਣ ਇਸੇ ਕਰਕੇ ਉੱਥੇ ਗਰਮੀ ਵੀ ਬਹੁਤ ਜ਼ਿਆਦਾ ਹੋਣ ਲੱਗ ਗਈ ਹੁਣ। ਜ਼ਿਆਦਾ ਗਰਮੀ ਪੈਂਦੀ ਕਹਿੰਦੇ ਸੀ ਹੁਣ ਤਾਂ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ। ਬਹੁਤ ਜ਼ਿਆਦਾ ਹੈ। ਚੱਲ ਤੁਸੀਂ ਤਾਂ ਫੇਰ ਵੀ ਖੁਸ਼ ਨਸੀਬ ਹੋ ਵੀ ਇੱਥੇ ਠੰਡੇ ਨਾ ਆ ਗਏ ਹੁਣ। ਬੀਬੀ ਦਾ ਇੱਥੇ ਵੀ ਮੌਜਾਂ ਨੇ ਨਾ ਗਰਮੀ ਨਾ ਮੱਛਰ। ਅੱਛਾ ਜੀ। ਨਾ ਨੇਰੀ ਨਾ ਰੇਤਾ। ਅੱਛਾ ਵਧੀਆ ਲੱਗਿਆ ਫਿਰ ਇੱਥੇ ਆ ਕੇ? ਬਹੁਤ ਵਧੀਆ ਪੁੱਤ। ਇੱਥੇ ਜਾਣ ਨੂੰ ਜੀ ਵੀ ਨਹੀਂ ਕਰਦੇ ਹੁਣ ਇੱਥੇ ਰਹੀ ਜਾ। ਬਸ ਪਿੱਛੇ ਹੁੰਦਾ ਵੀ ਚੱਲ ਨਿਆਣੇ ਕਬੀਲਦਾਰੇ ਜਾਣਾ ਪੈਂਦਾ ਜਾਂ। ਬੀਬੀ ਜੀ ਤੁਹਾਨੂੰ ਆਸਟ੍ਰੇਲੀਆ ਤੇ ਇੱਥੇ ਆਉਣ ਦਾ ਤੁਸੀਂ ਜੋ ਸਾਰਾ ਸਬੱਬ ਬਣਿਆ, ਤੁਸੀਂ ਕਿਸ ਤਰ੍ਹਾਂ ਆਏ, ਕਿਸ ਤਰ੍ਹਾਂ ਮਤਲਬ ਵੀ ਤੁਸੀਂ ਸਾਰਾ ਕੁਝ ਕੀਤਾ? ਇੱਕ ਪੁੱਤ ਫਿਰ ਗੁਰਮੁਖ ਨੇ ਜੋ ਪਹਿਲਾਂ ਕਹਿੰਦਾ ਵੀ ਤੈਨੂੰ ਬਾਹਰ ਸੱਦਣਾ।
ਮਾਂ ਬਾਹਰ ਤੋਂ ਮੈਨੂੰ ਕਿਤੇ ਸੱਦ ਲਿਆਂਗਾ, ਮੈਂ ਤਾਂ ਹੁਣ ਬੁੜੀ ਹੋ ਗਈ। ਕਹਿੰਦਾ ਨਹੀਂ ਮੈਂ ਸੱਦਣਾ ਜ਼ਰੂਰ ਆ, ਪਾਸਪੋਰਟ ਬਣਾ ਲਓ ਕਹਿੰਦਾ। ਫਿਰ ਮੈਂ ਮੁੰਡੇ ਨੇ ਪੁੱਛਿਆ ਪੁੱਤ ਵੀ ਕਿੱਥੇ ਬਣਾ, ਕਹਿੰਦਾ ਚੰਡੀਗੜ੍ਹ ਬਣੂਗਾ। ਹਾਂਜੀ। ਫਿਰ ਮੈਂ ਪੁੱਤਾ ਭਾਈ ਚੰਡੀਗੜ੍ਹ ਲੈ ਗਿਆ ਪੁੱਤ। ਅੱਛਾ ਜੀ। ਇੱਕ ਦੋਤਾ ਵਗ ਗਿਆ ਉੱਥੇ ਦੇ ਆਏ ਕਰਨਾ। ਹਾਂਜੀ ਹਾਂਜੀ। ਚੱਲ ਉੱਥੇ ਪਾਸਪੋਰਟ ਉਹਨੇ ਪੁੱਛਿਆ ਭਾਈ ਤੇਰਾ ਪੇਕੇ ਕਿੱਥੇ ਨੇ, ਮੈਂ ਧੰਮ ਮਾਜਰੇ ਨੇ। ਕਹਿੰਦੇ ਸਹੁਰੇ ਕਿਤੇ ਮਸੂਦੇ। ਮਾਂ ਦਾ ਕੀ ਆ ਨਾ, ਮੈਂ ਤੇਜ ਕੋਰ, ਬਾਪ ਦਾ ਨਿਰੰਜਨ ਸਿੰਘ। ਉੱਥੇ ਪਾਸਪੋਰਟ ਅਫਸਰ ਨੇ ਪੁੱਛਿਆ? ਹਾਂ ਪੁੱਤ ਉਹਨਾਂ ਨੇ ਪੁੱਛਿਆ ਤੀ। ਫਿਰ ਕਹਿੰਦੇ ਉਮਰ ਮਾਂ ਤੁਸੀਂ ਦੇਖ ਲਓ ਪੁੱਤ, ਮੈਂ ਹੱਲਿਆ ਤੇ 5-6 ਸਾਲ ਪਿੱਛੋਂ ਜਨਮ ਮੇਰਾ ਵੀ ਤੁਸੀਂ ਆਪਣੇ ਦੇਖ ਲਓ, ਆਪ ਹੀ ਹਿਸਾਬ ਕਿਤਾਬ ਲਾ ਲਓ। ਹਾਂ ਜਾਨੀ ਕਿ ਉਦੋਂ ਲਿਖਦੇ ਨਹੀਂ ਸੀ ਨਾ ਉਦੋਂ ਵੀ। ਫਿਰ ਨਾ ਤਾਂ ਹੁਣ ਪੇਕੇ ਦਾ ਜਨਮ ਨਾ ਨਾਨਕਿਆਂ ਦਾ, ਟੌੜੇ ਦਾ ਜਨਮ ਬਾਪ ਦੀ ਭੂਆ ਦੇ। ਅੱਛਾ ਜੀ। ਸਹੁਰੀ ਜਨਮ ਉੱਥੇ। ਹਾਂ ਤਾਂ ਪਤਾ ਹੋਵੇ ਪਿੰਡ ਦੀ ਦਾਈ ਦੂਈ ਕਿਤੇ ਉਹਨੂੰ ਪੁੱਛ ਲਵੇ ਹਾਂ ਵੀ ਕਿਹੜੀ ਕੀ ਹੈ। ਅੱਛਾ ਜੀ। ਤਾਂ ਉਹ ਫਿਰ ਭਾਈ ਬਣ ਗਿਆ ਪਾਸਪੋਰਟ, ਆ ਗਿਆ ਬਣ ਕੇ। ਵੀ ਜਦੋਂ ਤੁਹਾਡਾ ਪਾਸਪੋਰਟ ਬਣ ਕੇ ਆ ਗਿਆ ਤੇ ਤੁਸੀਂ ਉਹ ਕਾਪੀ ਜੀ ਸਾਡੇ ਹੱਥ 'ਚ ਆ ਗਈ ਤੇ ਤੁਹਾਨੂੰ ਆਂਢੀ ਗੁਆਂਢੀ ਪੁੱਛਦੇ ਹੋਣਗੇ ਵੀ ਹੁਣ ਤਾਂ ਬੁੜੀ ਨੇ ਪਾਸਪੋਰਟ ਬਣਾ ਲਿਆ, ਹੁਣ ਤਾਂ ਜਹਾਜ਼ ਚੜੂਗੀ ਤੇ ਕਦੋਂ ਜਾਣਾਗਾ? ਟੀਚਰਾਂ ਵੀ ਕਰਦੇ ਸੀਗੇ ਹਾਸਾ ਮਜ਼ਾਕ? ਨਾ ਇਹਨਾਂ ਟੀਚਰਾਂ ਤੇ ਕਹੜਾ ਪੁੱਛਦੇ ਹੁੰਦੇ ਤੇ ਮਹੀਨਾ ਲੰਘ ਗਿਆ ਜਾਂ ਫਿਰ ਕਿਹਾ ਕਰਨਾ। ਫਿਰ ਮੈਂ ਕਿਹਾ ਮੈਂ ਜਦ ਪਾਸਪੋਰਟ ਬਣ ਗਿਆ ਕਦੇ ਤਾਂ ਜਾਊਂਗੇ, ਹਾਲੇ ਕਾਗਜ਼ ਪੱਤਰ ਲਾਉਂਦਾ ਮੁੰਡਾ। ਹਾਂਜੀ ਹਾਂਜੀ। ਫਿਰ ਮੈਂ ਕਹਿੰਦੀ ਤੀ ਖਬਰ ਹਾਲੇ ਕਦ ਬਣੂ, ਨਾਨੀ ਆਗਾ। ਹਾਂ ਮਹੀਨਾ ਲੰਘ ਗਿਆ ਫਿਰ ਪੁੱਛਿਆ ਕਰਨ। ਤੇ ਤੁਸੀਂ ਗੁਰਮੁਖ ਨੂੰ ਫੋਨ ਕਰਕੇ ਨਹੀਂ ਪੁੱਛਦੇ ਸੀ ਵੀ ਭਾਈ ਕਾਗਜ਼ ਲਾਤੇ ਕਿ ਨਹੀਂ? ਫਿਰ ਮਾਮੀ ਪੁੱਛਦੀ ਤੀ ਵੀ ਗੁਰਮੁਖਾ ਕਹਿੰਦੇ ਨੇ ਵੀ ਕੰਮ ਬਣੂ ਕਿ ਨਹੀਂ। ਕਹਿੰਦੇ ਤੇ ਮੰਮੀ ਦੇਖਦੇ ਤਿਆਰ ਕਰਦੇ ਆ। ਅੱਛਾ। ਫਿਰ ਬਹੂ ਨੂੰ ਪੁੱਛਿਆ ਕਰੇ ਵੀ ਕਦ ਬਣੂਗਾ, ਵੀ ਗੋਲਡੀ ਨੂੰ ਮੁੰਡੇ ਪੁੱਛਦੇ ਨੇ ਬੁੜੀ ਨੇ ਬਾਹਰ ਨੂੰ ਜਾਣਾ, ਬੁੜੀ ਨੇ ਬਾਹਰ ਨੂੰ ਜਾਣਾ, ਕਦ ਜਾਊ। ਤੇ ਗੋਲਡੀ ਮੈਨੂੰ ਆ ਕੇ ਮੇਰਾ ਪੋਤਾ ਕਹਿੰਦਾ ਕਰੇ ਵੀਰੇ ਨੂੰ ਪੁੱਛ ਲਓ ਮੈਨੂੰ, ਮੁੰਡੇ ਕਹਿੰਦੇ ਨੇ ਕਦ ਜਾਊ ਕਦ ਜਾਊ। ਬੁੜੀ ਵੀ ਗਾਹ ਪਾਤਾ ਐਡੀ ਛੇਤੀ। ਤੁਹਾਨੂੰ ਵੀ ਬਹੁਤ ਕਾਲੀ ਹੋਣੀ ਆਉਣ ਦੀ ਵੀ ਛੇਤੀ ਮੈਂ ਵੀ ਜਹਾਜ਼ ਚੜਾ। ਜਿਹੜਾ ਜਹਾਜ਼ ਆਪਾਂ ਵੈਸੇ ਦੇਖਦੇ ਸੀਗੇ ਵੀ ਐਡਾ ਕੁ ਦੀ ਨਾ ਹੁੰਦਾ ਅਸਮਾਨ ਟੁੱਟ ਜਾਂਦਾ, ਦੇਖਾ ਵਿੱਚ ਬਹਿ ਕੇ ਕਿੱਡਾ ਕੁ। ਫਿਰ ਰੌਲਾ ਪਾਤਾ। ਮੈਂ ਚੱਲ ਤੂੰ ਕਹਿ ਦਿਆ ਕਰ ਲੋਕਾਂ ਨੂੰ ਵੀ ਭਾਈ ਜਦ ਕਰਮਾਂ ਚੋਂ ਜਾਂ ਵਗ ਜੂਗੀ, ਨਹੀਂ ਹੋਊਗੀ ਨਾ ਸਹੀ। ਮੈਂ ਕਿਹਾ ਉਸੇ ਨੂੰ ਸੋਚਿਆ ਜੀ ਇਹਨੇ ਪਾਸਪੋਰਟ ਕਰਵਾਇਆ, ਕਾਗਜ਼ ਲਾ ਰਿਹਾ ਵਿਚਾਰਾ, ਆਪਾਂ ਨੂੰ ਕੀ ਸੋਚ ਆ। ਮੁਝੇ ਸਾਲ ਲੰਘੇ 6 ਮਹੀਨੇ ਲੰਘ ਜਾ, ਕਹਿ ਦਿਆ ਕਰ ਚੁੱਪ ਕਰ ਜਾ ਕਰ ਮਾਂ। ਤੇ ਫਿਰ ਵੀ ਕਦੋਂ ਆ ਗਿਆ ਸੀ ਵੀਜ਼ਾ? ਕਿੰਨੇ ਕੁ ਦਿਨਾਂ ਬਾਅਦ? ਵੀਜ਼ਾ ਤਾਂ 3 ਮਹੀਨੇ ਲੰਘ ਗਏ ਹੋਣਗੇ ਪੁੱਤ, 2-3 ਮਹੀਨੇ। ਪਹਿਲਾਂ ਪਾਸਪੋਰਟ ਬਣਾਉਣ ਤੋਂ ਬਾਅਦ 2-3 ਮਹੀਨੇ ਲੰਘ ਗਏ, ਫਿਰ ਵੀਜ਼ੇ ਤੋਂ ਬਾਅਦ 6-7 ਮਹੀਨੇ। ਹਾਂ ਇੱਕ ਲੰਘ ਗਏ ਤੇ ਪੁੱਤ। ਅੱਛਾ ਜੀ। ਫਿਰ ਕਿੰਨਾ ਕੁ ਚਾਅ ਸੀ ਜਹਾਜ਼ ਚੜਨ ਦਾ ਜੀ ਪਹਿਲੀ ਵਾਰ? ਪਹਿਲੀ ਵਾਰ ਤਾਂ ਪੁੱਤ ਮੈਂ ਡਰ ਗਈ ਤੇ ਜਾ ਕਹਿੰਦਾ ਤੇਰਾ ਟਿਕਟ ਲੈ ਲੈ ਵੀ ਕੱਲ। ਹਾਂਜੀ। ਮੈਂ ਟਿਕਟ ਕਹਿੰਦਾ ਕੱਲ ਨੂੰ ਟਿਕਟ ਲੈਣਾ। ਮੈਂ ਏਡੀ ਛੇਤੀ ਪਹਿਲਾਂ ਦੱਸਣਾ ਤੀ। ਮੈਂ ਏਡੀ ਛੇਤੀ ਮੈਂ ਦਵਾਈ ਵੀ ਲਿਆਉਣਾ, ਕੱਪੜੇ ਵੀ ਸਮਾਉਣੇ ਨੇ, ਬਲੱਡ ਬਾਅਦ। ਤੁਸੀਂ ਪਹਿਲਾਂ ਨਹੀਂ ਤਿਆਰੀ ਕਰਕੇ ਰੱਖੀ ਵੀ ਹੁਣ ਮੈਨੂੰ ਮੇਰਾ ਵੀਜ਼ਾ ਆ ਗਿਆ ਵੀ ਮੈਂ ਤਾਂ ਹੁਣ ਕਾਗਜ਼ ਲਾਤੇ? ਗੁਰਮੁਖ ਨੇ ਦੱਸਿਆ ਨੀ ਤੀ। ਅੱਛਾ ਅੱਛਾ ਜੀ। ਵੀ ਤੇਰਾ ਵੀਜ਼ਾ ਲੈ ਰਿਹਾ ਮੈਂ, ਦੇਖ ਲੈ ਆ ਗਿਆ। ਹਾਂਜੀ। ਐਂ ਤੀ ਦੱਸਿਆ। ਉਹ 2 ਦਿਨ ਪਹਿਲਾਂ 3 ਦਿਨ ਵੀਜ਼ਾ ਆਇਆ। ਹਾਂਜੀ। 2-3 ਪਿੱਛੋਂ ਇਹਨੇ ਟਿਕਟ ਦਾ ਕਰਤਾ ਕੰਮ। ਅੱਛਾ ਵੇ ਟਿਕਟ ਛੇਤੀ ਕਰਾਤੀ ਫਿਰ? ਹਾਂ ਛੇਤੀ ਕਰਾ। ਮੈਨੂੰ ਲੱਗਦਾ ਭਾਜੀ ਨੇ ਵੀ ਸੋਚਿਆ ਹੋਣਾ ਵੀ ਰੋਜ਼ ਲੋਕ ਪੁੱਛਦੇ ਆ ਨਾ ਵੀ ਹੁਣ ਚੱਲ ਜਹਾਜ਼ ਚੜਾਈ ਦੇਗੀ ਬੀਬੀ ਨੂੰ। ਚੱਲ ਫਿਰ ਮੈਂ ਦਵਾਈ ਬੁੱਟੀ ਲੈ ਵਧਾ ਤੇ ਦੇਣਾ, ਦਵਾਈ ਬੁੱਟੀ ਲਿਆਂਦੀ, ਕੱਪੜੇ ਲੀੜਾ ਸਮਾਇਆ। ਅੱਛਾ। ਤਾਂ ਫਿਰ हमने ਤਿਆਰੀ ਕਰੀ। ਅੱਛਾ ਜੀ। ਤੇ ਕਿੰਨੇ ਸੂਟ ਲੈ ਕੇ ਆਏ ਸੀ ਫਿਰ ਜਦੋਂ ਪਹਿਲੀ ਵਾਰੀ ਇੱਥੇ ਆਏ ਸੀ? ਸੂਟ ਤਾਂ ਬਥੇਰੇ ਤੇ ਪੁੱਤ, 8-9 ਪਹਿਲਾਂ ਤੇ 8-9 ਹੁਣ ਲੈ ਤੇ 5-6। ਤੇ ਕੋਈ ਜੀਨ ਜੂਨ ਵੀ ਲੈ ਕੇ ਆਏ ਸੀਗੇ? ਜੀਨਾਂ ਜੁਨ ਤੋਂ ਬਥੇਰੀਆਂ ਤੇ ਚੱਕ ਪਾ ਲਿਆ ਕਰਦੀ ਪਾਉਂ। ਤੇ ਚਲੋ ਫਿਰ ਇਹ ਦੱਸੋ ਵੀ ਜੋ ਜੀਨਾਂ ਵਾਲੇ ਜਹਾਜ਼ ਚੜ੍ਹ ਕੇ ਜੀਨਾਂ ਵਾਲੀਆਂ ਦੇਖੀਆਂ ਉੱਥੇ ਜਹਾਜ਼ ਦੇ ਵਿੱਚ, ਤੇ ਜਹਾਜ਼ ਦਾ ਸਫ਼ਰ ਕਿਵੇਂ ਰਿਹਾ? ਜਹਾਜ਼ ਦੇ ਵਿੱਚ ਤੁਹਾਨੂੰ ਕਿਵੇਂ ਮਹਿਸੂਸ ਕੀਤਾ? ਬਹੁਤ ਵਧੀਆ। ਹਾਂਜੀ। ਜਦੋਂ ਪਹਿਲੀ ਵਾਰ ਬਿਠਾਇਆ ਤੁਹਾਨੂੰ ਜਹਾਜ਼ ਦੇ ਵਿੱਚ ਤੇ ਜੋ 에ਅਰਪੋਰਟ ਤੇ ਗਏ ਤਾਂ, ਕਿਉਂਕਿ ਤੁਸੀਂ ਪਹਿਲੀ ਵਾਰ ਆ ਰਹੇ ਸੀਗੇ, ਤਾਂ ਤੁਹਾਨੂੰ ਕਿਵੇਂ ਜਿਹਾ ਲੱਗ ਰਿਹਾ ਸੀਗਾ? ਤੁਹਾਡੇ ਨਾਲ ਸੀ ਕੋਈ ਕਿ ਇਕੱਲੇ ਸੀ? ਕੱਲੀ ਹੋਤੀ ਪੁੱਤ, ਮੈਂ ਰੇੜੀ ਵਾਲਾ ਲਿਆਇਆ। ਅੱਛਾ। ਹਾਂ ਬਸ ਉੱਥੇ ਬਿਠਾ ਕੇ? ਹਾਂ ਉੱਥੇ ਬਿਠਾ ਲਈ ਕਹਿੰਦੇ ਕੁਰਸੀ ਦੇ ਉੱਪਰ? ਹਾਂ। ਅੱਛਾ ਅੱਛਾ। ਉੱਥੇ ਬੈਠ ਗਏ ਵੀ ਇੰਨੇ ਟਾਈਮ ਜਹਾਜ਼ ਚੱਲੂਗਾ। ਅੱਛਾ ਜੀ। ਫਿਰ ਗਾਂ ਚੱਲਾਂਗੇ ਆਪਾਂ। ਤੇ ਤੁਹਾਨੂੰ ਮਰ ਕੇ ਸਮਝ ਆਈ ਜਾਂਦੀ ਸੀ ਵੀ ਹੁਣ ਕੀ ਕਹੀ ਜਾਂਦੇ ਆ, ਮਰ ਕੇ ਕੀ ਕਹਿ ਰਹੇ ਆ? ਉਹ ਤਾਂ ਹਿੰਦੀ ਬੋਲਦੇ ਹੋਣ ਜਾਂ ਪੰਜਾਬੀ? ਸਮਝ ਆ ਜਾਂਦੀ ਤੇ ਪੁੱਤ। ਅੱਛਾ ਜੀ। ਫਿਰ ਮੈਂ ਪਾਣੀ ਜਿਹਦੀ ਕੰਨੀ ਝਾਕਣ ਲੱਗ ਗਈ। ਹਾਂਜੀ। ਫਿਰ ਮੁੰਡਾ ਕਹਿੰਦਾ ਬੀਬੀ ਬਟਰ ਪੀਣਾ? ਮੈਂ ਕਿਹਾ ਹਾਂ। ਅੱਛਾ ਤੁਸੀਂ ਅੰਗਰੇਜ਼ੀ ਸਿੱਖ ਕੇ ਆਏ ਸੀ ਉੱਥੋਂ? ਫਿਰ ਉਧਰ ਮੈਨੂੰ ਉਹਨੇ ਬੜੀ ਸ਼ੀਸ਼ੀ ਲਿਆ ਕੇ ਦੇ। ਅੱਛਾ ਜੀ। ਪਾਣੀ ਦੀ? ਚੱਲ ਫਿਰ ਇਹਨੇ ਰੇਡੂਆ ਜਿਹਾ ਬੋਲ ਪਿਆ। ਹਾਂਜੀ। ਚਲੋ ਫਿਰ ਤਾਂ ਇੰਨੇ ਜਹਾਜ਼ ਚੜ੍ਹਦਾ ਟਾਈਮ ਆ ਗਿਆ। ਚੱਲੇਗਾ ਕਹਿੰਦਾ ਬੀਬੀ ਬੈਠ ਗਾੜੀ ਮਾਂ। ਗੱਡੀਆਂ ਬੈਠ ਕੇ ਮੂਹਰੇ ਛੱਡਤਾ। ਤੇ ਬੀਬੀ ਉਹ ਹਿੰਦੀ ਬੋਲਦੇ ਸੀ ਤੁਹਾਡੇ ਨਾਲ? ਦੂਏ ਲੋਟ ਬੋਲਦਾ ਤੇ ਪੁੱਤ ਮਾੜਾ ਮਾੜਾ। ਉਹ ਦਿੱਲੀ 에ਅਰਪੋਰਟ ਤੇ ਹਿੰਦੀ ਬੋਲਦੇ ਹੋਣੇ ਵਿੱਚ ਦੂਏ ਲੋਟ ਬਹੁਤ ਬੋਲਦਾ। ਮੈਂ ਕਹਿੰਦੀ ਮੈਂ ਸਮਝ ਨਹੀਂ ਆਉਂਦਾ, ਫਿਰ ਸਮਝਾ ਦਿੰਦਾ ਸੀ। ਠੀਕ ਹੈ। ਚਲੋ ਫਿਰ ਤਾਂ ਚੱਲ ਉਹਨੇ ਮੈਨੂੰ ਪਾਸਪੋਰਟ ਫੜਾਤਾ ਪੁੱਤ, ਕਾਗਜ਼ ਕਹਿੰਦਾ ਲੈ, ਬੈਗ ਫੜਾਤਾ, ਕਹਿੰਦਾ ਬੀਬੀ ਵਗ ਜਾ। ਚਲੋ ਉਹਨਾਂ ਨੇ ਮੇਰਾ ਦੇਖ ਲਿਆ, ਜਿਹੜੇ ਮੂਹਰੇ ਕੁੜੀ ਔਰ ਮੁੰਡਾ ਖੜੇ, ਦੇਖ ਕੇ ਉਹਨੂੰ ਫੜਾਤਾ, ਕਹਿੰਦੇ ਕਹਾਂ ਵਗ ਜਾ। ਅੱਛਾ। ਗਾਂ ਜਾਈ ਅੱਧ ਜੇ ਚ ਮਾਂ ਮੈਂ ਤਾਂ ਉਈਓ ਫੜਾਇਆ ਮੁੰਡੇ ਨੂੰ। ਮਹਾ ਇਹ ਤਾਂ ਕੋਈ ਉਹ ਆ ਹੋਟਲ ਦਾ ਪਾਸ ਹੋਊਗਾ।
ਅੱਛਾ ਜਦੋਂ 에ਅਰ ਜਹਾਜ਼ ਦੇ ਵਿੱਚ ਦੇ ਵਿੱਚ ਬਹਿ ਗਏ ਜਦੋਂ ਚੜ ਗਏ ਠੀਕ ਹੈ ਜਾ ਚਲਾ ਦੇ ਚ ਬਾਗੀ ਫਿਰ ਮੈਨੂੰ ਕਹਿੰਦੇ ਚੌਥਾ ਨੰਬਰ ਖੰਡ ਪੰਜਵਾਂ ਨੰਬਰ ਆ ਪਈ ਵੀ ਤੇਰੀ ਸੀਟ ਦਾ ਹਾਂ ਸੀਟ ਦੇ ਵਿੱਚ ਠੀਕ ਹੈ ਜੀ ਉੱਥੇ ਬਿਠਾਤਾ ਮੈਨੂੰ ਬਸ ਠੀਕ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਬਸ ਬਿਠਾ ਕੇ ਫਿਰ ਮੈਨੂੰ ਤਿਆਜ ਫੇਰ ਲੱਗੀ ਪਾਣੀ ਦੀ ਮੈਂ ਕਿਹਾ ਮੈਂ ਖਾਓ ਕੁੜੀ ਨੂੰ ਕਿਹਾ ਮੈਂ ਬਟਰ ਬਿਨਾ ਬਟਰ ਅੱਛਾ ਤੁਸੀਂ ਏਦਾਂ ਮੰਗਿਆ ਸੀ ਫਿਰ ਪਾਣੀ ਉਹ ਕਹਿੰਦਾ ਠੰਡਾ ਪਾਣੀ ਤੇ ਬਹੁਤ ਵਿਸਕੀ ਨਹੀਂ ਕਹਿੰਦਾ ਬਟਰ ਦੇ ਪੁੱਛੇ ਵਿਸਕੀ ਨਹੀਂ ਠੰਡਾ ਪਾਣੀ ਦਾ ਗਲਾ ਦੇਤਾ ਪੁੱਤ ਮੈਨੂੰ ਚੱਲ ਮੈਂ ਬਹਿ ਗਈ ਹੋਰਾਂ ਨੂੰ ਲੱਗੀ ਫਿਰ ਨਾ ਆਪਾਂ ਬੈਠੇ ਰਹਿਣਾ ਤੇ ਬੀਬੀ ਫਿਰ ਕੁਝ ਖਾਦਾ ਪੀਤਾ ਵੀ ਵਿੱਚ ਕੇ ਬਸ ਪਾਣੀ ਪੀਤਾ ਗੱਲਾ ਨਾ ਤੇ ਸਾਰਾ ਕੁਝ ਲਿਆਉਂ ਦਿੱਤੀ ਮੈਂ ਰੋਟੀ ਪਾਣੀ ਮੋੜਤਾ ਤੀ ਕਿਆ ਮੋੜ ਕਰ ਦਿੱਤਾ ਮੈਂ ਮਹਾ ਕੀ ਫਾਇਦਾ ਇਹਨੂੰ ਪੇਟ ਖਰਾਬ ਹੋ ਜਾਊਗਾ ਲਾਹਾ ਕਰਨਾ ਪਹੁੰਚ ਜਾਗੇ ਨਹੀਂ ਤਾਂ ਵੀ ਬੇਹਾ ਹੋਊਗਾ ਬੀਬੀ ਨੂੰ ਐ ਲੱਗਣਾ ਵੀ ਦੋ ਦਿਨ ਤਾਂ ਭੁੱਖ ਮਾਰ ਲੈਣੇ ਪਤਾ ਅੱਛਾ ਹੋਰ ਦੇ ਗਏ ਤੀ ਸਿਓ ਕੜਾ ਰੋਟੀ ਜੀ ਕੁਲਫੀ ਬਦਲ ਕੇ ਦੇ ਜਾਂਦੇ ਤੀ ਬਹੁਤ ਸੇਵਾ ਕੀਤੀ ਫਿਰ ਉਹਨਾਂ ਨੇ ਤੁਹਾਡੀ ਹਾਂ ਫਿਰ ਬਟਰ ਜਾਓ ਦੇ ਜਾਂਦੇ ਤੀ ਜੂਸ ਦੇ ਗਏ ਤੀ ਹਾਂਜੀ ਹਾਂ ਨਿੱਪਲ ਪੈਣ ਉਹ ਕੀ ਕਹਿੰਦੇ ਸੀ ਨਿੱਪਲ ਕੀ ਉਹ ਐਪਲ ਜੂਸ ਨੂੰ ਕਹਿੰਦੇ ਸੀ ਨਾ ਅੱਛਾ ਐਪਲ ਐਪਲ ਜੂਸ ਫਿਰ ਬੀਬੀ ਕਹਿੰਦੇ ਦੇ ਦਿਓ ਮੈਨੂੰ ਤੇ ਬੀਬੀ ਜਿੱਦਾਂ ਕੋਈ ਜੰਗਲ ਪਾਣੀ ਜਾਣ ਦਾ ਉੱਥੇ ਜਹਾਜ਼ 'ਚ ਪਤਾ ਲੱਗਿਆ ਤੁਹਾਨੂੰ ਉਹ ਪੁੱਛ ਲਿਆ ਤੇ ਪੁੱਤ ਮਹਾ ਮੈਂ ਉੱਥੇ ਜਾਣਾ ਹੈ ਕੀ ਕਹਿੰਦੇ ਹੁੰਦੇ ਨੇ ਮੈਂ ਭੁੱਲ ਗਈ ਬਾਥਰੂਮ ਨਹੀਂ ਹੋਰ ਕੁਝ ਟਾਇਲਟ ਹਾਂ ਟਵਾਟਰ ਚ ਟਬੂਟਰ ਜੀ ਕਹਿੰਦੇ ਉੱਥੇ ਜਾਣਾ ਮੈਂ ਕਿਹਾ ਜੰਗਲ ਪਾਣੀ ਉਹ ਕਹਿੰਦੇ ਵੀ ਇੱਥੇ ਲੰਘ ਜਾ ਉੱਥੇ ਆ ਚੱਲ ਮੈਂ ਕੁੰਡੀ ਜੀ ਖੋਲੀ ਵੜ ਗਈ ਵਿੱਚ ਅੱਛਾ ਤੇ ਬੰਦ ਤਾਂ ਨਹੀਂ ਹੋਇਆ ਵਿੱਚ ਨਾ ਬੰਦ ਨਹੀਂ ਹੋਈ ਹੈਗੀ ਮੈਂ ਪੈਰ ਜਾ ਲਾ ਲਿਆ ਤੇ ਆਏ ਕੁੰਡੀ ਲਾਈ ਮਾਂ ਸਹੀ ਪੰਜਾਬੀ ਜਗਾੜੀ ਹੁੰਦੇ ਨਾ ਹਾਂ ਪੈਰ ਜਾ ਲਾ ਲਿਆ ਸਭ ਕਰਨਾ ਤੇ ਪੈਰ ਜਾ ਲਾ ਲਿਆ ਮੈਂ ਛੋਟੇ ਹੁੰਦੀਆਂ ਨੇ ਉਹ ਹਾਂਜੀ ਉਹਦੇ ਬੰਦਾ ਮਸਾਂ ਹੀ ਬਸ ਹੀ ਵੜਦਾ ਹਾਂਜੀ ਚੱਲ ਫਿਰ ਕਰਕੇ ਉਹ ਬਟਨ ਜਿਹਾ ਦੱਬਤਾ ਇੱਕ ਮੈਂ ਦੇਖਾਂ ਸੋਚਿਆ ਮਹਾ ਦੇਖਦੇ ਇੱਥੇ ਕਹਿੰਦੇ ਹੁੰਦੇ ਨੇ ਹਰਾ ਲਾਲ ਬਟਨ ਹੁੰਦਾ ਛੋਟਾ ਜਿਹਾ ਅੱਛਾ ਵੀ ਉਹ ਦੱਬਣਾ ਹਾਂ ਹਾਂ ਪਹਿਲਾਂ ਮੇਰਾ ਜਮਾਈ ਕਹਿੰਦੇ ਨੇ ਮੋਰ ਚ ਲੈ ਜਾਓ ਪਟਿਆਲੇ ਫੇਰ ਲਿਆਓ ਤੇ ਬੀਬੀ ਉੱਥੇ ਤੁਸੀਂ ਕਿਤੇ ਪਾਣੀ ਪੂਣੀ ਤਾਂ ਨਹੀਂ ਲੱਭਣ ਲੱਗੇ ਸੀਗੇ ਨਾ ਫਿਰ ਮੈਂ ਦੱਬਿਆ ਉਹ ਕਹਿੰਦਾ ਕੂ ਲੈ ਗਿਆ ਸਾਰਾ ਕੁਝ ਕਰਕੇ ਹਾਂ ਫੇਰ ਭਾਈ ਦੂਆ ਬਟਨ ਦੱਬਿਆ ਹੱਥ ਧੋਣ ਨੂੰ ਅੱਛਾ ਫਿਰ ਉਹ ਪਾਣੀ ਆ ਗਿਆ ਪੁੱਤ ਇੰਨੇ ਮੈਂ ਬਾਹਰ ਆ ਕੇ ਆਪਣੀ ਸੀਟ ਤੇ ਬਹਿ ਗਈ ਤੁਹਾਨੂੰ ਫਿਰ ਤਜਰਬਾ ਹੋ ਗਿਆ ਵੀ ਆਹ ਕੰਮ ਇਦਾਂ ਹੁੰਦਾਗਾ ਹੁਣ ਗਾਂ ਨੂੰ ਕੰਮ ਕਰਨਾ ਪਿਆ ਤਾਂ ਬਸ ਐ ਕਰ ਮੈਂ ਲਾਂਗੇ ਪਹਿਲਾਂ ਉਹਨੇ ਦਿਮਾਗ ਨਾਲ ਕਰ ਲੈਣੇ ਆ ਹਾਂਜੀ ਫੇਰ ਮਖਾਂ ਤੇ ਜਹਾਜ਼ 'ਚ ਨੀਂਦ ਆ ਗਈ ਸੀ ਤੁਹਾਨੂੰ ਨੀਂਦ ਘਟਿਆ ਹੀ ਆ ਪੁੱਤ ਕਿਉਂ ਆਉਂਦੇ ਤੀ ਮੜ ਤੜਕੇ ਜੇ ਕੋਈ ਟੁੱਲਾ ਜਾਉਂਦਾ ਤੀ ਤੇ ਬਸ ਗੱਲਾਂ ਬਾਤਾਂ ਮਾਰੀ ਜਾਂਦੇ ਤੀ ਮੁੰਡੇ ਉਹ ਦੇਖੀ ਜਾਂਦੇ ਉਹ ਟੈਲੀਵਿਜ਼ਨ ਦੇਖ ਲਿਆ ਉਹਨਾਂ ਵਿੱਚ ਲੱਗੇ ਨੇ ਟੀਵੀ ਉਹ ਦੇਖੇ ਹੋਣਗੇ ਮਾੜਾ ਮੋਟਾ ਤੁਸੀਂ ਕੋਈ ਫਿਰ ਫਿਲਮ ਦੇਖੀ ਵਿੱਚ ਨਾ ਮੈਂ ਨੀ ਦੇਖੀ ਪਤਾ ਤੁਸੀਂ ਕਿਉਂ ਦੇਖੀ ਬੈਠੇ ਰਹੀ ਗੱਲਾਂ ਬਾਤਾਂ ਕਰੀ ਗਏ ਬਸ ਅੱਛਾ ਨਹੀਂ ਤਾਂ ਉਹ ਚਲਾ ਲਈਦਾ ਹੁੰਦਾ ਉਹਦੇ ਵਿੱਚ ਚਲਾ ਤਾਂ ਤੀ ਪੁੱਤ ਫਿਰ ਫੋਟੋ ਜੀ ਆ ਗਈਆਂ ਫਿਰ ਮੈਂ ਕਹਾਂਗੀ ਬੁੜੀ ਫੋਟੋਆਂ ਦੇਖਦੀ ਆ ਕੌਣ ਫਿਰ ਮੈਂ ਇੱਕ ਮੁੰਡੇ ਤੋਂ ਬੰਦ ਕਰਾਤਾ ਮਾਂ ਭਈ ਇਹਨੂੰ ਬੰਦ ਕਰੀ ਜਾਂ ਅੱਖਾਂ 'ਚ ਲਾਈਟ ਜੀ ਉਹ ਵੱਜਦੀ ਕੰਨਾਂ ਤੇ ਲਾ ਲੇਤੀ ਗੋਲ ਗੋਲ ਜੇ ਬਾਜ ਬੋਲੇ ਜੇ ਹੋਣ ਲੱਗ ਗਏ ਅੱਛਾ ਹਾਂ ਵਧੀਆ ਨਹੀਂ ਲੱਗੇ ਫਿਰ ਤੁਹਾਨੂੰ ਫਿਰ ਕਹਿੰਦੇ ਬੈਲਟ ਲੈ ਇਹ ਨੀਚੇ ਉਤਰੇ ਨੀਚੇ ਵੀ ਜਹਾਜ਼ ਉਤਰ ਰਿਹਾ ਅੱਛਾ ਉਹ ਲਾ ਲਓ ਫਿਰ ਮੈਂ ਉਹ ਲਾ ਆਪ ਹੀ ਲਾ ਲਈ ਫਿਰ ਬਾਕੀ ਬੀਬੀ ਉਸ ਤੁਹਾਡੀ ਸਟੇ ਵੀ ਹੋਈ ਸੀ ਰਸਤੇ 'ਚ ਕਿਤੇ ਕਿ ਤੁਸੀਂ ਰੁਕੇ ਵੀ ਹੋਗੇ ਜਾਂ ਸਿੰਗਾਪੁਰ ਮਲੇਸ਼ੀਆ ਜਾਂ ਥਾਈਲੈਂਡ ਘੰਟਾ ਡੂਢ ਘੰਟੇ ਲੱਗਿਆ ਮੈਂ 3 ਟਾਈਮ ਲੱਗਿਆ ਕਿਹੜੇ ਦੇਸ਼ ਸਿੰਗਾਪੁਰ ਅੱਛਾ ਸਿੰਗਾਪੁਰ ਪਹਿਲੀ ਵਾਰ ਤੇ ਉੱਥੇ ਫਿਰ ਘੁੰਮੇ ਫਿਰੇ ਵੀ ਮਾੜਾ ਨਾ ਮੈਂ ਤਾਂ ਉੱਥੇ ਬਹਿ ਗਈ ਤੇ ਉੱਥੇ ਬੈਠੇ ਗੱਲਾਂ ਬਾਤਾਂ ਮਾਰੀ ਗਏ ਤੇ ਉਹ ਸ਼ਾਪਿੰਗ ਕਰ ਲੈਂਦੇ ਮਾੜਾ ਕੋਈ ਸਮਾਨ ਲੈ ਲੈਂਦੇ ਉੱਥੇ ਸਸਤਾ ਬਹੁਤ ਸਿੰਗਾਪੁਰ ਉੱਥੇ ਨਹੀਂ ਹੈਗਾ ਪਤਾ ਉਹ ਤਾਂ ਅੰਦਰ ਜਿੱਥੇ ਜਹਾਜ਼ ਚ ਫਟਿਆ ਤੇ ਬਹਿ ਗਈ ਅੱਛਾ ਉੱਥੇ ਬਸ ਜਹਾਜ਼ ਬਦਲਣਾ ਨਹੀਂ ਸੀ ਤੁਹਾਡਾ ਹਾਂ ਤੇ ਇੱਕ ਬੀਬੀ ਜਿੰਨਾ ਉਹ ਨਾ ਆਪਾਂ ਤੋਂ ਪੇਪਰ ਜਿਹਾ ਭਰਾਉਂਦੇ ਹੁੰਦੇ ਇੱਕ ਉਹ ਪੱਕਣ ਤਾਂ ਪੀਲੇ ਰੰਗ ਦਾ ਦੇ ਗਏ ਤੀ ਉਹ ਤੇ ਚਿੰਟਾਂ ਤੇ ਹਾਂਜੀ ਕਿਸੇ ਨੂੰ ਕਿਸੇ ਚਿੱਟਾ ਦੇ ਗਏ ਤੀ ਅੱਛਾ ਜੀ ਫੇਰ ਭਾਈ ਮੈਂ ਮੁੰਡੇ ਪੁੱਛ ਲਾ ਮਾਂ ਵੀਰਾ ਤੁਹਾਨੂੰ ਪੀਲੇ ਨੇ ਸਾਨੂੰ ਚਿੱਟੇ ਨੇ ਇਹ ਕਾਦੇ ਹਾਂ ਕਹਿੰਦੇ ਬੈਸ ਨੂੰ ਦੇ ਫਿਰ ਮੈਂ ਤੇ ਲਿਖ ਦੋ ਫਿਰ ਤੁਸੀਂ ਅੱਛਾ ਵੀ ਜਿਵੇਂ ਜਿਹੜੀ ਰੋਟੀ ਤੁਸੀਂ ਖਾਣੀ ਉਹ ਸਟicker ਲਾ ਦਿੰਦੇ ਸੀਟ ਦੇ ਉੱਪਰ ਵੀ ਆ ਬੈਚ ਨੂੰ ਬੰਦਾ ਦੂਜਾ ਹਾਂ ਮੈਂ ਕਿਹਾ ਲਿਖ ਦੋ ਫਿਰ ਤੁਸੀਂ ਹਾਂਜੀ ਫਿਰ ਉਹਨਾਂ ਨੇ ਲਿਖਤਾ ਭਾਈ ਇਹਨੂੰ ਵੀ ਆ ਬੈਸ ਨੂੰ ਸਾਡੀ ਦੂਈ ਆ ਅੱਛਾ ਫਿਰ ਉਹ ਚੀਜ਼ ਪਾਣੀ ਉਹ ਦੇ ਗਏ ਤੇ ਜਹਾਜ਼ ਨੂੰ ਉੱਤਰ ਵੇਲੇ ਇੱਕ ਪੇਪਰ ਭਰਦੇ ਹੁੰਦੇ ਜੀ ਉਹ ਵੀ ਭਰਵਾਇਆ ਫਿਰ ਕਿਸੇ ਉਹ ਪ੍ਰਭਾਤ ਤਾਂ ਹਾਂ ਫਿਰ ਉਹ ਮੈਂ ਦੇਖਦੇ ਜਾਏ ਇਕੱਲੇ ਇਕੱਲੇ ਨੂੰ ਫੜਾ ਗਏ ਹਾਂਜੀ ਫਿਰ ਮੈਂ ਮੁੰਡੇ ਨੂੰ ਪੁੱਛਿਆ ਮੈਂ ਕਿਹਾ ਕਾਹਦੇ ਬਾਰੇ ਆ ਭਾਈ ਫਿਰ ਮੈਂ ਮੁੰਡੇ ਨੂੰ ਕਿਹਾ ਮਾਂ ਮੇਰੇ ਬੈਗ ਤੇ ਕੱਪੜੇ ਨੇ ਭਾਈ ਦਵਾਈ ਆ ਫਿਰ ਉਹਨੇ 2 ਅੱਖਰ ਲਿਖਤੇ ਸੀ ਠੀਕ ਹੈ ਇਹ ਗਾਹਾਂ ਫਿਰ ਉਹਨੂੰ ਫੜਾ ਬਈ ਆ ਚੀਜ਼ਾਂ ਨਹੀਂ ਜਿਹੜੀਆਂ 에어ਪੋਰਟ ਦੇ ਉੱਤੇ ਮਰ ਤੇ ਬੀਬੀ ਉਹ ਤੁਸੀਂ ਆਪਦਾ ਸਾਈਨ ਸੂਨ ਕਰ ਲੈਂਦੇ ਹੋ ਕਿ ਨਾ ਪਤਾ ਗੁੱਠਾ ਅੱਛਾ ਬੀਬੀ ਤੁਸੀਂ ਗੂਠੇ ਵਾਲਾ ਹੀ ਪਾਸਪੋਰਟ ਰੱਖਿਆ ਹੋਇਆ ਹਾਂ ਪਤਾ ਗੁੱਠੇ ਵਾਲੇ ਰੱਖਿਆ ਹੋਇਆ ਫੇਰ ਤਾਂ ਬੀਬੀ ਤੁਸੀਂ ਬੜੇ ਹਿੰਮਤ ਵਾਲੇ ਹੋ ਵੀ ਜਿਹੜੇ ਗੂਠਾ ਲਾ ਕੇ ਪਾਸਪੋਰਟ ਬਣਾ ਕੇ ਤੇ ਆਸਟ੍ਰੇਲੀਆ ਆਏ ਬੈਠੇ ਹੋ ਤੇ ਬੀਬੀ ਮੈਂ ਨਾ ਇੱਕ ਗੱਲ ਕਹੂੰਗੀ ਤੁਹਾਨੂੰ ਵੀ ਜਿਹੜੇ ਸਾਡੇ ਕੁਝ ਇਹੋ ਜਿਹੇ ਵੀ ਮਾਪੇ ਹੁੰਦੇ ਆ ਜਿਹੜੇ ਇਸ ਕਰਕੇ ਹਿੰਮਤ ਨਹੀਂ ਕਰਦੇ ਆਸਟ੍ਰੇਲੀਆ ਆਉਣ ਦੀ ਉਹ ਕਹਿੰਦੇ ਆ ਵੀ ਸਾਨੂੰ ਤਾਂ ਜੀ ਅੰਗਰੇਜ਼ੀ ਨਹੀਂ ਆਉਣੀਗੀ ਸਾਨੂੰ ਰਾਹ 'ਚ ਪਤਾ ਨਹੀਂ ਲੱਗਣਾ ਵੀ ਕੀ ਲਿਖਿਆ ਤੇ ਮਾੜਾ ਜਿਹਾ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ ਬਈ ਉਹ ਘਬਰਾਉਣ ਨਾ ਕਿਤੇ ਵੀ ਤੁਹਾਡੇ ਨੂੰ ਉਹ ਵੀ ਆ ਜਾਣ ਜਹਾਜ਼ ਚੜ ਕੇ
ਵੀ ਡਰੋ ਨਾ, ਅੰਗਰੇਜ਼ੀ ਕੋਈ ਬਾਲੀ ਵੱਡੀ ਗੱਲ ਨਹੀਂ। ਤਾਂ ਬਹੁਤ ਪੁੱਛੇ ਰਹੇ, ਤੈਨੂੰ ਡਰ ਨਹੀਂ ਲੱਗਿਆ, ਤੈਨੂੰ ਨਹੀਂ ਲੱਗਿਆ, ਘਬਰਾਹਟ ਨਹੀਂ? ਨਹੀਂ, ਜਿਹੜੇ ਮਤਲਬ ਕਿ ਉੱਥੇ ਕਹਿੰਦੇ ਆ ਵੀ ਅਸੀਂ ਇਸ ਕਰਕੇ ਨਹੀਂ ਜਾਣਾ ਵੀ ਕਿਉਂਕਿ ਸਾਨੂੰ ਤਾਂ ਕੁਝ ਪੜ੍ਹਨਾ ਨਹੀਂ ਆਉਣਾ, ਸਾਨੂੰ ਪਤਾ ਨਹੀਂ ਲੱਗਣਾ, ਉਹਨਾਂ ਨੂੰ ਮਾੜਾ ਜਿਹਾ ਕੁਝ ਕਹੋਗੇ ਤੁਸੀਂ ਵੀ ਭਾਈ ਜ਼ਰੂਰ ਆਓ ਆਸਟ੍ਰੇਲੀਆ, ਤੁਸੀਂ ਆ ਸਕਦੇ ਹੋ? ਹਾਂ, ਹੁਣ ਤਾਂ ਫਿਰ ਮੈਂ ਪੁੱਛ ਲੈਂਦੇ ਨੇ ਜੋ ਸੌਖਾ ਹੀ ਆ ਜਾਣਾ। ਹਾਂਜੀ ਹੁਣ ਤਾਂ ਕੋਈ ਡਰ ਨਹੀਂ ਲੱਗਦਾ। ਹਾਂਜੀ ਬਿਗਾਦੋ ਬਿਠਾਉਂਦੇ ਨੇ, ਕੋਈ ਫਿਕਰ ਨਹੀਂ, ਸੋਚ ਨਹੀਂ, ਅੱਖਾਂ ਮੀਚ ਕੇ ਵਗ ਜਾਓ, ਜਿਵੇਂ ਆਪਾਂ ਸ਼ਹਿਰ ਜਾਏ ਆਸਟ੍ਰੇਲੀਆ ਜਾਏ ਠੀਕ ਤੇ ਬਹੁਤ ਹੱਸਦੇ ਨੇ ਫਿਰ। ਹਾਂਜੀ ਹੁਣ ਮੈਨੂੰ ਡਰ ਲੱਗਦਾ ਹੈ। ਅੱਛਾ ਜੀ, ਫਿਰ ਇਹਦਾ ਮਤਲਬ ਆਸਟ੍ਰੇਲੀਆ ਤੁਹਾਨੂੰ ਹੁਣ 90 ਵਰਗਾ ਹੀ ਲੱਗਦਾ ਹੋਣਾ ਹੈ ਨਾ? ਪਤਾ 90 ਵਰਗਾ ਲੱਗਦਾ। ਠੀਕ ਬਾਕੀ ਪਹਿਲੀ ਵਾਰੀ ਸੀ ਝਿਜਕ, ਮੁੜ ਕੇ ਹੁਣ ਤਾਂ ਨਹੀਂ ਕੋਈ। ਹੁਣ ਨਹੀਂ ਪਈ ਪਤਾ। ਅੱਛਾ ਜੀ ਹੁਣ ਤਾਂ ਫਿਰ ਆ ਕੇ ਹਾਂ ਕਾਂਗ ਤਾਰੇ ਤੀ, ਅੱਛਾ ਉੱਥੇ ਬੈਠੇ ਰਹੇ। ਹਾਂਜੀ ਉੱਥੇ ਤਾਂ ਫਿਰ ਚੌ ਚੜਨੇ ਤੀ, ਕਦ ਕੁੜੀਆਂ ਦੇਖਿਆ, ਕਦ ਗੁੱਡੀਆਂ ਦੇਖੀਏ। ਅੱਛਾ, ਦੂਜੀ ਵਾਰ ਦੀ ਗੱਲ ਕਰ ਰਹੇ ਹੋ? ਜਦੋਂ ਦੂਜੀ ਵਾਰ ਆਏ ਹੋ, ਦੂਜੀ ਵਾਰ ਹਾਂਗਕਾਂਗ ਵਿੱਚ ਦੀ ਆਏ ਤੁਸੀਂ? ਹਾਂ, ਹਾਂਗਕਾਂਗ ਦੇ ਵਿੱਚ ਦੇ ਆਏ ਪਤਾ। ਤੇ ਗੁੜੀਆ ਕਿਹੜੀ ਬੀਬੀ? ਆਪਣੇ ਗੁਰਮੁਖ ਦੀ ਅੱਛਾ ਦੋਤੜੀ ਦਰੋਤੜੀ, ਉਹਦਾ ਹੌਸਲਾ ਤੇ ਦਾਰੂ ਮੰਗੋ। ਅੱਛਾ ਜੀ, ਬੀਬੀ ਆਪਣੀ ਪੜਦੋਤੀ ਕੋਲੇ ਆਏ ਆ ਨਾ? ਦੋਤੀ ਕੋਲੇ ਆਏ। ਹਾਂਜੀ, ਪੜਦੋਤੀ ਨੂੰ ਸਾਂਭਣ ਲਈ ਆਏ ਆ। ਉਹਨੂੰ ਠੀਕ ਹੈ ਜੀ। ਤੇ ਉਹ ਪੜਦੋਤੀ ਦੀ ਨਾਨੀ ਵੀ ਬੈਠੀ ਹੈ ਇੱਧਰ ਸਾਡੇ ਨਾਲ। ਤੇ ਬੀਬੀ ਤੁਸੀਂ ਵੀ ਦੱਸੋਗੇ ਸਾਨੂੰ ਵੀ ਜਦੋਂ ਤੁਸੀਂ ਪਹਿਲੀ ਵਾਰੀ ਆਸਟ੍ਰੇਲੀਆ ਆਏ ਸੀ ਤੁਹਾਨੂੰ ਕਿੱਦਾਂ ਲੱਗਿਆ? ਬਹੁਤ ਵਧੀਆ ਲੱਗਿਆ। ਅੱਛਾ ਜੀ। ਤੇ ਜਿਵੇਂ ਤੁਸੀਂ ਇੱਥੇ ਆਏ, ਇੱਥੇ ਜਹਾਜ਼ ਤੋਂ ਉਤਰੇ ਤੇ ਇੱਕੋ ਵਾਰੀ ਤੁਹਾਨੂੰ ਜਿੱਦਾਂ ਤੁਸੀਂ ਪੰਜਾਬ ਤੋਂ ਆਏ ਹਨਾ, ਤੇ ਤੁਹਾਨੂੰ ਕੀ ਤੁਸੀਂ ਮਹਿਸੂਸ ਕੀਤਾ ਇੱਥੇ ਉਤਰ ਕੇ? ਨਹੀਂ, ਅਸੀਂ ਕੁਝ ਨਹੀਂ ਮਹਿਸੂਸ ਕੀਤਾ, ਸਾਨੂੰ ਬਹੁਤ ਵਧੀਆ ਲੱਗਿਆ, ਸਾਨੂੰ ਬਹੁਤ ਚਾਅ ਸੀ ਆਉਣ ਦਾ। ਅੱਛਾ ਜੀ, ਕਿਹੜੀ ਚੀਜ਼ ਵਧੀਆ ਲੱਗੀ ਸੀ? ਸਾਨੂੰ ਸਭ ਕੁਝ ਵਧੀਆ ਲੱਗਿਆ ਇੱਥੇ ਆ ਕੇ। ਫੇਰ ਵੀ ਕੋਈ ਚੀਜ਼ ਜਿਹੜੀ ਤੁਸੀਂ ਦੇਖੀ ਹੋਵੇ ਪਹਿਲੀ ਵਾਰ ਹਨਾ, ਤੇ ਤੁਹਾਨੂੰ ਐਂ ਲੱਗਿਆ ਵੀ ਆਹ ਕਾਸ਼ ਪੰਜਾਬ 'ਚ ਵੀ ਹੁੰਦੀ? ਇਹ ਤਾਂ ਜੀ ਬਾਹਰ ਅਸੀਂ ਜਾ ਕੇ ਜਾਂ ਸਮੁੰਦਰ ਦੇਖੇ, ਜਾ ਕੇ ਉੱਧਰ ਘੁੰਮ ਫਿਰੇ, ਹਾਂਜੀ ਉੱਧਰ ਜਾ ਕੇ ਅਸੀਂ ਸਾਰਾ ਕੁਝ ਦੇਖਿਆ, ਸਾਨੂੰ ਬਹੁਤ ਵਧੀਆ ਲੱਗਿਆ। ਠੀਕ। ਤੁਸੀਂ ਐਤਕੀ ਪਹਿਲੀ ਵਾਰ ਆਏ ਹੋ? ਬਿਲਕੁਲ ਨਹੀਂ, ਦੂਜੀ ਵਾਰ ਆਏ ਹਾਂ। ਤੁਸੀਂ ਵੀ ਦੂਜੀ ਵਾਰ? ਬੀਬੀ ਤੁਸੀਂ ਵੀ ਦੂਜੀ ਵਾਰ? ਮੈਂ ਵੀ ਦੂਜੀ ਵਾਰ। ਮੈਨੂੰ ਪਤਾ ਸਾਰਾ ਕੁਝ ਵਧੀਆ ਲੱਗਿਆ, ਆਹ ਗੱਲ ਨਹੀਂ ਵਧੀਆ ਲੱਗਿਆ। ਸਮੁੰਦਰ ਤੇ ਗਏ ਤਾਂ ਉੱਥੇ ਨੰਗੇ ਢੰਗੀਆਂ ਚ ਫਿਰੀ ਗਈਆਂ, ਬਾਈ ਦਾ ਕੱਸਾ ਕੁੱਸਾ ਬਿੰਦ ਝੁੱਗੇ ਝਾਗੇ ਜੇ ਬਿੰਦ, ਆਹ ਗੱਲ ਨਹੀਂ ਮੈਨੂੰ ਵਧੀਆ ਲੱਗੀ ਹੈਗੀ। ਬਿੰਦ ਚੈਕ ਲੱਗ ਜਾਗਾ, ਮਤਲਬ ਜੇ ਚੱਕਣ ਲੱਗ ਜਾ ਕਰਨੀ ਬਿੱਲੀ ਚੱਕ। ਇਹ ਤਾਂ ਬੀਬੀ ਫਿਰ ਕਈ ਵਾਰ ਸਾਨੂੰ ਵੀ ਸ਼ਰਮ ਆਉਣ ਲੱਗ ਜਾਂਦੀ ਜਦੋਂ ਕੋਈ ਭਰਾ ਅਸੀਂ ਜਵਾਕਾਂ ਨਾਲ ਪਰਿਵਾਰ ਨਾਲ ਜਾਣਾ, ਸਾਨੂੰ ਵੀ ਵੈਸੇ ਇਦਾਂ ਮਹਿਸੂਸ ਹੁੰਦਾ ਇਹ ਗੱਲਾਂ ਦਾ, ਕਿਉਂਕਿ ਆਪਾਂ ਥੋੜੀ ਜਿਹੀ ਉਹਨਾਂ ਨੂੰ ਅੰਗਰੇਜ਼ਾਂ ਸ਼ਰਮ ਚਾਹੀਦੀ ਹੈ। ਅਸੀਂ ਉਹ ਚੀਜ਼ਾਂ ਵੀ ਦੇਖੀਆਂ ਜਿਹੜੀਆਂ ਉੱਥੇ ਇੰਡੀਆ 'ਚ ਨਹੀਂ ਦੇਖੀਆਂ। ਹਾਂਜੀ, ਉਹ ਵੀ ਦੇਖੀਆਂ। ਕਈ ਚੰਗੀਆਂ ਮਾੜੀਆਂ ਚੀਜ਼ਾਂ ਹਰ ਥਾਂ ਹੀ ਹੈ ਵੈਸੇ। ਹੁੰਦੀਆਂ ਤਾਂ ਹੈਗੀਆਂ, ਜਿਹੜੀ ਉਹ ਵੀ ਅਸੀਂ ਦੇਖੀਆਂ। ਚਲੋ ਇਹ ਨਹੀਂ ਮੈਂ ਕਹਿੰਦੀ ਵੀ ਉਹ ਚੀਜ਼ਾਂ ਮਾੜੀਆਂ ਨੇ, ਹਾਂਜੀ ਵੀ ਉਹ ਜਿਹੜੀਆਂ ਦੇਖਣ ਵਾਲੀਆਂ ਚੀਜ਼ਾਂ ਦੀਆਂ ਉਹ ਵੀ ਦੇਖ ਲਈਆਂ। ਹਾਂਜੀ ਉਹਨਾਂ ਜਿਨ੍ਹਾਂ ਦੀ ਮੈਦ ਨਹੀਂ ਤੀ ਵੀ ਅਸੀਂ ਇਹਨਾਂ ਦੀ ਚੀਜ਼ਾਂ ਦੇਖ ਲਾਂਗੇ ਕਦੇ, ਤੇ ਉਹ ਚੀਜ਼ਾਂ ਵੀ ਸਾਨੂੰ ਦੇਖ। ਹਾਂਜੀ, ਤੇ ਤੁਹਾਨੂੰ ਐਂ ਨਹੀਂ ਲੱਗਦਾ ਕਿ ਵੀ ਕੋਈ ਚਮਤਕਾਰ ਜਾ ਹੋਇਆ ਇਹ ਵੀ? ਹੋਇਆ ਤਾਂ ਚਮਤਕਾਰ ਜਾਈ ਆ ਇਹ। ਹਾਂਜੀ, ਸਾਨੂੰ ਤਾਂ ਆਦ ਚੇਤੇ ਵੀ ਤਾਂ ਵੀ ਕਦੇ ਅਸੀਂ ਬਾਹਰ ਜਾਉਂਗੇ, ਸੁਣਦੇ ਤੇ ਲੋਕਾਂ ਦੇ ਵੀ ਦੁਨੀਆ ਬਾਹਰ ਜਾਂਦੀ ਹੈ। ਹਾਂਜੀ ਸਾਡੇ ਤਾਂ ਕਦੇ ਆਦ ਖਿਆਲ ਵੀ ਨਹੀਂ ਤਾਂ ਵੀ ਅਸੀਂ ਬਾਹਰ ਜਾਉਂਗੇ ਜਾਂ ਨਹੀਂ ਜਾਉਂਗੇ। ਜਦੋਂ ਤੁਸੀਂ ਹੁਣ ਆਪਣੇ ਸ਼ਾਪਿੰਗ ਸੈਂਟਰ ਜਾਂਦੇ ਆ, ਆਪਣੇ ਕੋਈ ਸ਼ਾਪਿੰਗ ਕਰਨ ਜਾਂਦੇ ਹੋ, ਗਰੋਸਰੀ ਵਗੈਰਾ ਲੈਣ ਜਾਂਦੇ ਜਾਂ ਕੁਝ ਹੋਰ ਲੈਣ ਜਾਂਦੇ ਹੋ, ਤੁਹਾਨੂੰ ਕਿੰਨਾ ਕੁ ਫਰਕ ਲੱਗਦਾ ਉੱਥੋਂ ਤੇ ਇੱਥੋਂ ਦੇ ਸਿਸਟਮ ਦੇ ਵਿੱਚ? ਬਹੁਤ ਜ਼ਿਆਦਾ ਫਰਕ ਲੱਗ ਰਿਹਾ ਹੈ। ਉੱਥੇ ਤਾਂ ਆਪਾਂ ਨੇ ਜਿਕਣ ਕਹਿੰਦੇ ਹੁੰਦੇ ਆ ਵੀ ਪੇਪਰ ਲਿਖ ਕੇ ਦੇ ਦੇਣਾ ਵੀ ਆਹ ਚੀਜ਼ ਸਾਨੂੰ ਲੈ ਕੇ ਰੱਖ ਦਿਓ ਸਾਡੇ ਮੂਹਰੇ ਲਿਆ ਕੇ। ਹਾਂਜੀ ਹਾਂਜੀ। ਉਰੇ ਤਾਂ ਆਪਾਂ ਨੇ ਆਪ ਚੱਕਣੀ ਆ, ਜਿਹੜੀ ਮਰਜ਼ੀ ਚੀਜ਼ ਚੱਕੋ ਜਿਹੜੀ ਦੀ ਲੋੜ ਆਪਾਂ ਨੂੰ। ਹਾਂਜੀ, ਇੰਨਾ ਫਰਕ ਹੈ ਉਰੇ। ਬਾਕੀ ਉਹਨਾਂ ਦੀ ਸਰਵਿਸ ਹੈ ਉਹ ਤੁਹਾਨੂੰ ਕਿਵੇਂ ਲੱਗੀ, ਵੀ ਕਿੰਨਾ ਕੁ ਵਧੀਆ ਇੱਥੇ ਐਡਾ ਤਰੀਕਾ ਹੈਗਾ ਕੰਮਕਾਰ ਕਰਨ ਦਾ, ਜਾਂ ਜੋ ਚੀਜ਼ਾਂ ਇਹ ਮਤਲਬ ਕਿ ਤੁਹਾਨੂੰ ਦਿੰਦੇ ਨੇ ਸਹੀ ਦਿੰਦੇ ਨੇ, ਵੀ ਉਹ ਕੁਝ ਕੋਈ ਮਿਲਾਵਟ ਜਾਂ ਕੋਈ ਤੁਹਾਨੂੰ ਇਹ ਚੀਜ਼ ਲੱਗਦਾ ਵੀ ਇਹ? ਉਰੇ ਕੋਈ ਮਿਲਾਵਟ ਨਹੀਂ ਹੈਗੀ, ਉੱਥੇ ਸਾਰੀਆਂ ਚੀਜ਼ਾਂ 'ਚ ਮਿਲਾਵਟ ਆ ਰਹੀ ਆ ਇੰਡੀਆ ਦੇ ਵਿੱਚ। ਇੱਥੇ ਕਿਸੇ ਚੀਜ਼ ਦੇ ਵਿੱਚ ਮਿਲਾਵਟ ਨਹੀਂ ਆ ਰਹੀ। ਹਾਂਜੀ, ਤੇ ਸਭ ਚੀਜ਼ਾਂ ਸਹੀ ਨੇ। ਹਾਂਜੀ, ਤੇ ਜਿਵੇਂ ਉਹ ਵੀ ਚੀਜ਼ਾਂ ਵੀ ਹੌਲੀਆਂ ਨੇ ਸਾਰੀਆਂ, ਕੋਈ ਭਾਰੀ ਨਹੀਂ ਹੈ। ਹਾਂਜੀ ਕੋਈ ਦੁੱਧ ਹੈ, ਪਾਣੀ ਹੈ, ਕੋਈ ਵੀ ਚੀਜ਼ ਹੈ ਆਪਣੀ ਖਾਣੇ ਵਾਲੀ, ਕੋਈ ਆਟਾ ਕੁਝ ਵੀ ਹੈ, ਹਾਂਜੀ। ਸਾਰੀਆਂ 'ਚ ਫਰਕ ਹੈ। ਅੱਛਾ, ਫਰਕ ਕਿਵੇਂ? ਮਤਲਬ ਕਿ ਖਾਣ ਦਾ ਫਰਕ ਹੈ ਜਾਂ ਕੀ? ਖਾਣ ਦੇ ਵਿੱਚ ਫਰਕ ਪੈ ਰਿਹਾ ਹੈ ਇਹਨਾਂ ਦਾ। ਬਈ ਕੋਈ ਮਿਲਾਵਟ ਨਹੀਂ ਲੱਗ ਰਹੀ ਇਹਨਾਂ ਨੂੰ, ਵੀ ਇਹ ਮਹਿਸੂਸ ਹੋ ਰਿਹਾ ਹੈ ਸਭ ਚੀਜ਼ ਜਿਹੜੀ ਜੋ ਵੀ ਆਪਾਂ ਖਾ ਰਹੇ ਆ ਉਹ ਆਪਣੇ ਹਾਜ਼ਮ ਆ ਰਹੀ ਹਜਮ ਹੋ ਰਹੀ ਹੈ। ਬਈ ਮਤਲਬ ਜਿਹੜੀ ਪੇਟ ਭਾਰੀ ਨਹੀਂ ਹੁੰਦਾ ਇਹਦੇ ਨਾਲ। ਜਿਹੜੀਆਂ ਆਪਾਂ ਹੁਣ ਉੱਥੇ ਖਾਂਦੇ ਆ, ਕੋਈ ਵੀ ਚੀਜ਼ ਆਪਾਂ ਬਣਾ ਕੇ ਵੀ ਖਾਈਏ, ਚਾਹੇ ਮੁੱਲ ਦੀ ਵੀ ਲੈ ਕੇ ਆਈਏ, ਉਹਨਾਂ ਦੇ ਵਿੱਚ ਆਪਾਂ ਨੂੰ ਮਿਲਾਵਟ ਆ, ਆਪਣਾ ਪੇਟ ਭਾਰੀ। ਤੇ ਆਂਟੀ ਜੀ ਤੁਹਾਨੂੰ ਐ ਨਹੀਂ ਲੱਗਦਾਗਾ ਵੀ ਕੋਈ ਰੇਹਾਂ ਸਪਰੇਆਂ ਦਾ ਫਰਕ ਹੈ ਵੀ? ਇਹ ਤਾਂ ਹਾਂਜੀ ਹਾਂ, ਇਹ ਸਭ ਤੋਂ ਜ਼ਿਆਦਾ ਇਹ ਉੱਥੇ ਜ਼ਿਆਦਾ ਰੇਹ ਪੈਂਦਾ। ਹਾਂਜੀ, ਜਿਹੜੀ ਦੇਸੀ ਰੇਹ ਨਹੀਂ ਹੁਣ ਪੈਂਦਾ, ਬਹੁਤ ਘੱਟ ਪੈਂਦਾ, ਕਿਸੇ ਕਿਸੇ ਦੇ ਹੀ ਪੈਂਦਾ, ਹਰੇਕ ਦੇ ਨਹੀਂ ਪੈਂਦਾ ਹੈਗਾ। ਉਹਨਾਂ ਕਰਕੇ ਇਹ ਜ਼ਿਆਦਾ ਸਪਰੇਅ ਦਵਾਈਆਂ ਬਹੁਤ ਗਲਤ ਪੈ ਰਹੀਆਂ। ਹਾਂਜੀ, ਜਿਵੇਂ ਆਪਾਂ ਦੇਖਦੇ ਆਂ ਵੀ ਜਿਵੇਂ ਕੱਦੂਆਂ ਦੀ ਵੱਲ ਆਪਣੇ ਘਰੇ ਲੱਗੀ ਹੁੰਦੀ ਹੈ, ਤੇ ਉਹਨੂੰ ਵੀ ਆਪਾਂ ਅਕਸਰ ਟੀਕੇ ਲਾ ਦਿੰਦੇ ਆ ਵੀ ਕੱਦੂ ਵੱਡੇ ਹੋਣ, ਛੇਤੀ ਹੋ ਜਾਣਾ ਨਾ। ਉਹ ਵੀ ਲਾਉਂਦੇ ਨੇ, ਲਾਉਂਦੇ ਨੇ ਜੀ ਉਹ ਵੀ। ਕਈ ਲਾਉਂਦੇ ਨਹੀਂ ਹੈਗੇ, ਜਿਨ੍ਹਾਂ ਨੇ ਆਏ ਹੁੰਦਾ ਵੀ ਅਸੀਂ ਹੁਣ ਤਾਂ ਫਿਰ ਉਹ ਕਰਨਾ।
ਅੱਗੇ ਤਾਂ ਗਾਜਰਾਂ 'ਚ ਵੀ ਮੂਲੀ ਸਾਗ ਮਲ ਸਾਰੀ ਸਬਜ਼ੀ ਵਧੀਆ ਹੁੰਦੀ ਸੀ ਪਿਓਰ ਇਹ ਰੂੜੀਆਂ ਤਾਂ ਪੈਂਦਾ ਸੀ ਸਹੀ ਉਹ ਗੱਲ ਤਾਂ ਹੈ ਜ਼ਹਿਰਾਂ ਪੈਂਦੀਆਂ ਨੇ ਸਾਰੀਆਂ ਹਾਂਜੀ ਅੱਜ ਤੋਂ 40-45 ਸਾਲ ਪਹਿਲਾਂ ਮੈਂ ਆਪ ਖੁਦ ਅਸੀਂ ਰੂੜੀ ਦੀ ਰੇਹ ਨਾਲ ਕਰਦੇ ਰਹੇ ਜੀ ਹਾਂ, ਗਾਜਰਾਂ ਵੀ ਘਰ ਦੀਆਂ ਮੇਥੇ ਘਰ ਦੇ ਹਾਂਜੀ ਡੰਗਰਾਂ ਨੂੰ ਵੀ ਪਾਉਂਦੇ ਹੁੰਦੇ ਸੀ ਹਾਂਜੀ ਤੇ ਉਹ ਚੀਜ਼ਾਂ ਫਿਰ ਹਜਮ ਵੀ ਨਹੀਂ ਹੁਣ ਤਾਂ ਦੁੱਧ ਵੀ ਨਹੀਂ ਵਧੀਆ ਹੈਗਾ ਡੰਗਰਾਂ ਟੀਕੇ ਲੱਗਦੇ ਨੇ ਹਾਂਜੀ ਡੰਗਰ ਟੀਕੇ ਲੱਗਦੇ ਬੀਬੀ ਬਾਕੀ ਜਿਹੜੇ ਆਪਾਂ ਜ਼ਹਿਰ ਪਾਉਣੇ ਆ ਉਹਦੇ ਵਿੱਚ ਯੂਰੀਆ ਪਾਤਾ ਹੋਰ ਪਾਤਾ ਛੇਤੀ ਸਾਡੀਆਂ ਉਹ ਬੰਦਿਆਂ ਨੇ ਹੁਣ ਤਾਂ ਚਾਰਾ ਛੇਤੀ ਹੋ ਜੇ ਬੰਦਿਆਂ ਨੂੰ ਯੂਰੀਆ ਜਾਂ ਯੂਰੀਆ ਹੀ ਖਾਂਦੇ ਆ ਹਾਂਜੀ ਰੇ ਪਾਉਣੇ ਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਇੱਧਰ ਦਾ ਮਾਹੌਲ ਦੇਖ ਕੇ ਉਧਰ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਤਾਂ ਕਹਿੰਦੇ ਭਾਈ ਰੂੜੀ ਦਾ ਰੇ ਪਾਓ ਖਾਣ ਪਾਣ ਦੀ ਚੀਜ਼ ਕਰੋ ਹਾਂਜੀ ਹਾਂਜੀ ਬੀਬੀ ਜੀ ਜਿਵੇਂ ਤੁਸੀਂ ਉਹ ਦੱਸਿਆ ਵੀ ਗੁਰਮੁਖ ਨਾਨਕੇ ਰਹਿੰਦਾ ਰਿਹਾ ਤੇ ਇਹਦੀ ਨਾਨਕਿਆਂ ਨਾਲ ਬਹੁਤ ਨੇੜਤਾ ਹੈਗੀ ਤੇ ਨਾਨਕੇ ਨੂੰ ਬਹੁਤ ਪਿਆਰ ਕਰਦੇ ਤੇ ਸਾਰੇ ਨੂੰ ਬਹੁਤ ਹੀ ਚੰਗੀ ਤਰ੍ਹਾਂ ਜਾਣਦੇ ਉੱਥੇ ਉਹ ਕਿਸ ਤਰ੍ਹਾਂ ਉਹ ਪਤਾ ਤੇ ਕੋਈ ਜਵਾਕ ਨੇ ਚੌ ਤੇ ਜਾਦੇ ਹਾਂਜੀ ਇਹਦੀ ਮਾਂ ਵੀ ਪਿਆਰੀ ਸੀ ਸਭ ਨੂੰ ਇਹ ਵੀ ਪਿਆਰੀ ਸੀ ਛੋਟੇ ਜਿਹੇ ਨੂੰ ਲੈ ਕੇ ਚੱਕ ਕੇ 6 ਮਹੀਨੇ ਦੇ ਨੂੰ ਅੱਛਾ ਜੀ ਜਾ ਕੇ ਚੁੰਗਣੀ ਨਾਲ ਪਾਲਿਆ ਇਹ ਅੱਛਾ ਤੁਸੀਂ ਪਾਲਿਆ ਸੀ ਮੈਂ ਭਾਈ ਤੇ ਕੋਈ ਭੋੜੇ ਵਾਲੀ ਕੁੜੀ ਸੀ ਅੱਛਾ ਜੀ ਉਹਨੇ ਉਹਦੇ ਨਾਲ ਪੈਣਾ ਇਹਨੇ ਹਾਂਜੀ ਉਹਦੇ ਨਾਲ ਉਹਨੇ ਨਮਾਉਣਾ ਉਹਨੇ ਚੱਕਣਾ ਜਿੱਥੇ ਉਹਨੇ ਬਾਹਰ ਅੰਦਰ ਜਾਣਾ ਉੱਥੇ ਕਹਿੰਦੀ ਮੈਂ ਆ ਲੱਤਾਂ ਮਾਰਿਆ ਕਰ ਵੀ ਉੱਥੇ ਲੈ ਕੇ ਚੱਲ ਮੈਨੂੰ ਚੱਲ ਅਸੀਂ ਪਾਲਿਆ ਫੇਰ ਹਾਂਜੀ ਚੱਲ ਇਹਨੇ ਕੋਈ ਨਹੀਂ ਰੋਇਆ ਨਹੀਂ ਕਦੇ ਐ ਨਹੀਂ ਕਰਿਆ ਹਾਂਜੀ ਸਭ ਕੋਲ ਵਗ ਜਾਂਦਾ ਸੀ ਪਿੰਡ ਦੇ ਵਾਸ ਵਾਂਢ ਚੱਕ ਲੈਂਦੇ ਤੇ ਇਹਨੂੰ ਸਾਰੇ ਚੱਕਦੇ ਸੀ ਹਾਂਜੀ ਐਵੇਂ ਤਿਗਲਾ ਕਰਦੇ ਵੀ ਇਹਨੇ ਜੰਗਲ ਪਾਣੀ ਕਰਿਆ ਤਾਂ ਉਹਦੀ ਚੁੱਕ ਲਪੇਟ ਲੈਂਦੇ ਸੀ ਜਿਵੇਂ ਹੁਣ ਅੱਜ ਸਭ ਨੂੰ ਪਿਆਰਾਗਾ ਤੇ ਅੱਜ ਵੀ ਜਿਵੇਂ ਹਰ ਇੱਕ ਦੇ ਬਲਕਿ ਦਿਲ ਦਾ ਹੀਰਾ ਉਵੇਂ ਹੀ ਸੀ ਪਹਿਲਾਂ ਜਾਂ ਤਾਂ ਐਵੇਂ ਤੀ ਥੱਲੇ ਜੰਗਲ ਪਾਣੀ ਵੀ ਕਰਦਾ ਕੱਪੜੇ 'ਚ ਕਰਦਾ ਸੀ ਛੋਟਾ ਸੀ ਇੰਨਾ ਛੋਟਾ ਸੀ ਛੋਟਾ ਸੀ ਇੰਨਾ ਸੀ ਤਾਂ ਕਰਕੇ ਸਾਰੇ ਮੋਹ ਮੁਹੱਬਤ ਕਰਦੇ ਨੇ ਜੀ ਲਾ ਕੇ ਪਾਲਿਆ ਤੇ ਰਿਹਾ ਸੀ ਇਹਦਾ ਮਾਮਾ ਬਹੁਤ ਕਰਦਾ ਸੀ ਨਾਨਾ ਬਹੁਤ ਕਰਦਾ ਸੀ ਸਾਰੇ ਕਰਦੇ ਸੀ ਅੱਜ ਬ੍ਰਿਸਬੇਨ ਚ ਵੀ ਸਾਰੇ ਇੰਜੀ ਕਰਦੇ ਜੀ ਹੁਣ ਵੀ ਇਹ ਬਹੁਤ ਜ਼ਿਆਦਾ ਪਿਆਰ ਕਰਦੇ ਆ ਹੁਣ ਵੀ ਬਹੁਤ ਕਰਦੇ ਨੇ ਇਹ ਤਾਂ ਗੱਲਾਂ ਤੇ ਤੇ ਜਦ ਬਹੁਤ ਚੰਗੀ ਗੱਲ ਬਹੁਤ ਖੁਸ਼ੀ ਦੀ ਗੱਲ ਹੈ ਜੀ ਹਾਂਜੀ ਚੱਲ ਫਿਰ ਵਿਚਾਰਾ ਬੜਾ ਹੋ ਗਿਆ ਹੌਲੀ ਹੌਲੀ ਪੜਨ ਲਾਤਾ ਹਾਂਜੀ ਪੜ ਲਿਆ ਫਿਰ ਵਿਚਾਰਾ ਬੜਾ ਹੋ ਗਿਆ ਫਿਰ ਜਾ ਕੋਈ ਸ਼ਰਾਰਤੀ ਵੀ ਸੀ ਕਿ ਨਾ ਨਹੀਂ ਸ਼ਰਾਰਤੀ ਨਾ ਇਹ ਨਹੀਂ ਹੈਗਾ ਅੱਛਾ ਜੇ ਕੋਈ ਲੜ ਪੈਂਦਾ ਤੇ ਆਪਸ ਵਿੱਚ ਨਿਆਣੇ ਛੋਟੇ ਛੋਟੇ ਕੋਲ ਪੈਂਦੇ ਤੀ ਘਰੇ ਦੱਸਣ ਲੱਗ ਜਾਂਦੇ ਰੋਣ ਲੱਗ ਜਾਂਦਾ ਤੇ ਚੱਲ ਅਸੀਂ ਕਹਿੰਦੇ ਭਾਈ ਰਲ ਕੇ ਖੇਡ ਲੋ ਚੱਲ ਠੀਕ ਕੁਛ ਨਹੀਂ ਹੁੰਦਾ ਬੰਦਾ ਬਹੁਤ ਜਜ਼ਬਾਤੀ ਹੈ ਜੀ ਮਾਸਟਰ ਨੇ ਬਥੇਰਾ ਕੁਛ ਲੈ ਕੇ ਜਾਂਦਾ ਸਾਗ ਰੋਟੀਆਂ ਸਾਰਾ ਕੁਛ ਇੰਨਾ ਪਿਆਰ ਮਾਸਟਰ ਨਾਲ ਤੀ ਉਹ ਮੈਨੂੰ ਪਾਸ ਹੋਣ ਦੀ ਖਾਤਰ ਤਾਂ ਨਹੀਂ ਲੈ ਕੇ ਜਾਂਦੇ ਸੀ ਵੀ ਜਦ ਮੈਨੂੰ ਮਾਸਟਰ ਪਾਸ ਕਰਦਾ ਕਰਨਗੇ ਪਾਸ ਪੁੱਛਦਾ ਹੈ ਆਪੇ ਬਥੇਰੇ ਪੜੀ ਜਾਂਦੇ ਠੀਕ ਹੈ ਜੀ ਮੈਂ ਕਿਹਾ ਕੀ ਰਿਸ਼ਵਤ ਦਿੰਦੇ ਹੋਣ ਮੈਨੂੰ ਪਾਸ ਕਰਦੇ ਮੈਂ ਸਾਗ ਲੈ ਆਉਂਗਾ ਹਾਂ ਕਿਉਂਕਿ ਅੱਗੇ ਆਪਣੇ ਸਾਗ ਦੁੱਧ ਮਤਲਬ ਕਿ ਲੱਸੀਆਂ ਇਹ ਘਰਾਂ ਚ ਆਮ ਸੀ ਨਾ ਸਾਡੇ ਸਾਹਮਣੇ ਵਾਲੇ ਮਾਸਟਰ ਦੇ ਨਾ ਪੜਾਉਂਦਾ ਤੇ ਜਿਹੜਾ ਹਾਂਜੀ ਅੱਛਾ ਤੇ ਬਾਈ ਜੀ ਮੈਂ ਸੋਚਦੀ ਆ ਗੁਰਮੁਖ ਭਾਜੀ ਦੀ ਤਾਰੀਫ ਤਾਂ ਬਹੁਤ ਹੋ ਗਈ ਤੇ ਕਿਉਂ ਨਾ ਆਪਾਂ ਹੁਣ ਗੁਰਮੁਖ ਭਾਜੀ ਨੂੰ ਬੁਲਾ ਲਈਏ ਹਾਂਜੀ ਜ਼ਰੂਰ ਲਓ ਜੀ ਹੁਣ ਆਪਾਂ ਮਿਲਾਉਣੇ ਆ ਤੁਹਾਨੂੰ ਸਾਡੇ ਵੀਰ ਗੁਰਮੁਖ ਜੀ ਨੂੰ ਤੇ ਜਿਨ੍ਹਾਂ ਦਾ ਇੱਥੇ ਬਹੁਤ ਹੀ ਵਧੀਆ ਨਾਮ ਬਣਿਆ ਹੋਇਆ ਅੱਜ ਕੱਲ ਆਓ ਵੀਰ ਗੁਰਮੁਖ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਟੀਵੀ ਦੇ ਸਾਰੇ ਸੱਜਣਾਂ ਨੂੰ ਅਸੀਂ ਬੀਬੀ ਹੋਰਾਂ ਕੋਲ ਤੁਹਾਡੀ ਬਹੁਤ ਤਾਰੀਫ ਸੁਣੀ ਤੇ ਬਾਕੀ ਅਸੀਂ ਤੁਹਾਡੇ ਨਾਲ ਹੁਣ ਕੁਝ ਗੱਲਾਂ ਕਰਨੀਆਂ ਚਾਹੁੰਦੇ ਆ ਬੀਬੀ ਜੀ ਵਰਗੇ ਦੇ ਆਉਣ ਤੋਂ ਬਾਅਦ ਤੁਹਾਨੂੰ ਕਿੰਜ ਲੱਗਿਆ ਬੀਬੀ ਦੇ ਆਉਣ ਤੋਂ ਬਾਅਦ ਬਹੁਤ ਵਧੀਆ ਲੱਗੇ ਪਰਿਵਾਰ ਇਕੱਠਾ ਹੋ ਗਿਆ ਹਾਂਜੀ ਤੇ ਵੱਡੀ ਗੱਲ ਆ ਜਦੋਂ ਬਜ਼ੁਰਗ ਨਾਲ ਹੋਣ ਤਾਂ ਆਪਦੇ ਆਪ ਇੱਕ ਜਿਵੇਂ ਕਹਿੰਦੇ ਨਾ ਦਵਾਈ ਮਿਲ ਜਾਂਦੀ ਆ ਦਵਾ ਦਾਰੂ ਹਾਂਜੀ ਜਿਹੜੇ ਵੀ ਦੁੱਖ ਤਕਲੀਫਾਂ ਹੁੰਦੀਆਂ ਨੇ ਦੂਰ ਹੋ ਜਾਂਦੀਆਂ ਨੇ ਕਿਉਂਕਿ ਬਜ਼ੁਰਗਾਂ ਦਾ ਹਮੇਸ਼ਾ ਸਾਇਆ ਨਾਲ ਚਾਹੀਦਾ ਤੇ ਆਸ਼ੀਰਵਾਦ ਚਾਹੀਦਾ ਸਹੀ ਗੱਲ ਹੈ ਜੀ ਤੇ ਕਦੇ ਕੋਈ ਸਮਾਂ ਹੁੰਦਾ ਸੀ ਸੋਚਦੇ ਹੁੰਦੇ ਸੀ ਅਸੀਂ ਜਾਵਾਂਗੇ ਬਾਹਰਲੇ ਮੁਲਕ 'ਚ ਹਾਂਜੀ ਤੇ ਅੱਜ ਉਹ ਮੈਨੂੰ ਬੜਾ ਮਾਣ ਹੁੰਦਾ ਜਦੋਂ ਸਾਡੀ ਬੀਬੀ ਜੀ ਨੇ ਨਾਨੀ ਮੇਰੀ ਜਾਣੀ ਕਿ ਹਾਂਜੀ ਤੁਹਾਡੇ ਨਾਨੀ ਜੀ ਤੇ ਤੁਹਾਡੇ ਸੱਸ ਮਾਤਾ ਜੀ ਹਾਂ ਤੇ ਵੱਡੀ ਗੱਲ ਆ ਤੇ ਮੇਰੀ ਨਾਨੀ ਨੇ ਇੱਕ ਮੇਰੇ ਮਾਮੇ ਨੇ ਇੱਕ ਮੇਰੀ ਮਾਸੀ ਸੀ ਹਾਂਜੀ ਇਹਨਾਂ ਦਾ ਬਹੁਤ ਵੱਡਾ ਇੱਕ ਸੁਪਨਾ ਸੀ ਮੈਂ ਜ਼ਿੰਦਗੀ 'ਚ ਕੁਛ ਕਰਾਂ ਬਣਾ ਹਾਂਜੀ ਤੇ ਇਹਨਾਂ ਨੇ ਮੈਨੂੰ ਪਾਲਿਆ ਹਨਾ ਤੇ ਉਹਨਾਂ ਵਿੱਚੋਂ ਅੱਜ ਮੇਰਾ ਨਾਨਾ ਜੀ ਵੀ ਸੀ ਤੇ 3 ਜਾਣੇ ਨਹੀਂ ਹੈਗੇ ਹਾਂਜੀ ਹਾਂਜੀ ਤੇ ਉਹ ਦੁੱਖਾ ਜੇ ਅੱਜ ਹੁੰਦੇ ਸਾਨੂੰ ਦੇਖਦੇ ਵੀ ਅਸੀਂ ਇਕੱਠੇ ਬਾਹਰ ਬੈਠੇ ਆ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਸ਼ਾਇਦ ਉਹ ਵੀ ਦੇਖ ਰਹੇ ਹੋਣਗੇ ਜਿਵੇਂ ਆਪਾਂ ਤਾਂ ਇਸ ਚੀਜ਼ 'ਚ ਬਲੀਵ ਕਰਦੇ ਆ ਕਿ ਵੀ ਸਾਨੂੰ ਸਾਡੇ ਜਿਹੜੇ ਬਜ਼ੁਰਗ ਹੈ ਜਾਂ ਜੋ ਚਲੇ ਜਾਂਦੇ ਆ ਉਹ ਹਮੇਸ਼ਾ ਸਾਡੇ ਕਿਤੇ ਨਾ ਕਿਤੇ ਆਸ-ਪਾਸ ਰਹਿੰਦੇ ਆ ਹਨਾ ਤੇ ਮੈਨੂੰ ਲੱਗਦਾ ਸ਼ਾਇਦ ਉਹ ਵੀ ਦੇਖ ਰਹੇ ਹੋਣਗੇ ਤੇ ਖੁਸ਼ ਹੀ ਹੋਣਗੇ ਅੱਜ ਹਨਾ ਬਿਲਕੁਲ ਭੈਣ ਜੀ ਮੈਂ ਉਹ ਸਾਰਿਆਂ ਨੂੰ ਬੀਬੀ ਵਿੱਚ ਦੇਖ ਲੈਣਾ ਹਨਾ ਹਾਂ ਜਦੋਂ ਬੀਬੀ ਹੱਸਦੀ ਆ ਸਾਡੇ ਨਾਲ ਖੇਡਦੀ ਆ ਤਾਂ ਮੈਨੂੰ ਸਾਰੇ ਚਿਹਰੇ ਬੀਬੀ ਵਿੱਚ ਦਿਖਦੇ ਆ ਤਾਂ ਹੀ ਤਾਂ ਮੈਂ ਕਹਿਣਾ ਬੀਬੀ ਕਹਿੰਦੇ ਕਈ ਵਾਰ ਮੇਰਾ ਟਾਈਮ ਆ ਗਿਆ ਨਹੀਂ ਬੀਬੀ ਹਜੇ ਨਹੀਂ ਇਮੋਸ਼ਨਲ ਨਹੀਂ ਹੋਣਾ ਇੰਨਾ ਬਾਕੀ ਬੀਬੀ ਜੀ ਆਪਣੇ ਕੋਲੇ ਆ ਤੇ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਭਾਜੀ 'ਚ ਜਿਹੜੀ ਇੰਨੀ ਪੰਜਾਬੀਅਤ ਵਸੀ ਹੋਈ ਹੈ ਜਿਹੜੇ ਹਿਸਾਬ ਨਾਲ ਇਹਨਾਂ ਨੇ ਇੱਥੇ ਇਹ ਆਪਣਾ ਥੀਏਟਰ ਗਰੁੱਪ ਬਣਾਇਆ ਹੈ ਪੰਜਾਬੀ ਦੇ ਨਾਟਕ ਕਰਦੇ ਆ ਇਹ ਸਾਰਾ ਕੁਝ ਸ਼ਾਇਦ ਇਹਨਾਂ ਤੋਂ ਹੀ ਮਿਲਿਆ ਕਿਉਂਕਿ ਉਹੀ ਪੰਜਾਬੀਅਤ ਇਹਨਾਂ ਦੇ ਵਿੱਚ ਹੈ ਤੇ ਮੈਨੂੰ ਲੱਗਦਾ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਚਲੇ ਗਏ ਸ਼ਾਇਦ ਉਹਨਾਂ ਨੇ ਪਤਾ ਨਹੀਂ ਕਿੰਨੀਆਂ ਕਿ ਤੁਹਾਡੇ ਲਈ ਦੁਆਵਾਂ ਕੀਤੀਆਂ ਹੋਣਗੀਆਂ ਕਿ ਤੁਸੀਂ ਪੰਜਾਬੀ ਨਾਲ ਜੁੜੇ ਰਹੋ ਹਨਾ ਬਿਲਕੁਲ
ਤੇ ਮੈਨੂੰ ਲੱਗਦਾ ਵੀ ਉਹਨਾਂ ਦਾ ਕਰਕੇ ਤੁਸੀਂ ਅੱਜ ਕਈ ਸਾਡੇ ਵਰਗੇ ਵੀ ਹੈਗੇ ਆ ਜਿਹੜਿਆਂ ਨੂੰ ਤੁਸੀਂ ਪੰਜਾਬੀਅਤ ਨਾਲ ਜੋੜ ਕੇ ਬੈਠੇ ਹੋ। ਅਸੀਂ ਤਾਂ ਮੈਂ ਤਾਂ ਜੋੜਨ ਵਾਲਾ ਕੌਣ ਆ ਜੀ, ਸਾਰਿਆਂ ਦੀ ਮਿਹਨਤ ਆ। ਤੇ ਮੈਂ ਤਾਂ ਇੱਕ ਛੋਟਾ ਜਿਹਾ ਤੁਹਾਡੇ 'ਚ ਜਿਵੇਂ ਕਹਿ ਸਕਦੇ ਹਾਂ ਪਿੱਛੇ ਖੜਾ ਸਿਪਾਹੀ ਆ। ਨਹੀਂ ਬਹੁਤ ਵੱਡਾ ਉਪਰਾਲਾ ਹੈ। ਅਸਲੀ ਸੈਨਾਪਤੀ ਤੁਸੀਂ ਹੋ ਜਿਹੜੇ ਐਡਾ ਉਪਰਾਲਾ ਕਰਦੇ ਹੋ, ਕੋਈ ਨਵੇਂ ਕੰਮ ਉਲੀਕਦੇ ਹੋ ਤੇ ਉਹਨਾਂ ਨੂੰ ਸਿਰੇ ਲਾਉਣੇ ਹੋ। ਪਰ ਉਹਨਾਂ ਚੀਜ਼ਾਂ ਲਈ ਹੌਸਲਾ ਵੀ ਤੇ ਹੌਸਲਾ ਹੌਸਲੇ ਆਪੋ ਆਪਣੇ ਹੁੰਦੇ ਉਹਨੂੰ ਡਾਇਰੈਕਟਰ ਕਰਨ ਵਾਸਤੇ ਕੋਈ ਚਾਹੀਦਾ ਨਾ। ਤੇ ਮੈਂ ਅੱਜ ਜਦੋਂ ਤੁਹਾਡੇ ਘਰ ਆਇਆ, ਤੁਹਾਡੇ ਘਰ ਪੰਜਾਬੀ ਕਲਚਰ, ਚਰਖੇ, ਤੂੰਬੀ, ਆਪਣੀਆਂ ਇਹ ਮਤਲਬ ਕਿ ਪੰਜਾਬੀ ਕਲਚਰ ਨਾਲ ਸੰਬੰਧਿਤ ਜੋ ਚੀਜ਼ਾਂ ਦੇਖੀਆਂ, ਗੁਰਮੁਖੀ ਦੇ ਊੜਾ ਐੜੇ ਇਹਦੇ ਬੋਰਡ ਦੇਖੇ, ਬਹੁਤ ਖੁਸ਼ੀ ਹੋਈ। ਮੈਂ ਸੋਚਿਆ ਜਿਹੜਾ ਬੰਦਾ ਪੰਜਾਬੀ ਨਾਲ ਸੱਚਮੁੱਚ ਹੀ ਇੰਨਾ ਜੁੜਿਆ ਹੋਇਆ ਹੈਗਾ, ਉਹਦੇ ਅੰਦਰ ਕਿੱਡਾ ਕੁ ਵੱਡਾ ਅਵਾਲ ਹੈ ਉਹਦਾ। ਜੇ ਹੌਲੀ ਹੌਲੀ ਜੱਗ ਨੂੰ ਪਤਾ ਲੱਗੂਗਾ ਜਦੋਂ ਉਹ ਬਾਹਰ ਆਊਗਾ, ਤੇ ਇਹ ਤੋਂ ਪਤਾ ਲੱਗਦਾ ਵੀ ਤੁਸੀਂ ਪੰਜਾਬੀ ਮਾਂ ਬੋਲੀ ਦੀ ਕਿੰਨੀ ਸੇਵਾ ਕਰਨੀ ਚਾਹੁੰਦੇ ਹੋ। ਤੇ ਬਾਕੀ ਤੁਹਾਡਾ ਅੱਗੇ ਹੁਣ ਕੀ ਪ੍ਰੋਗਰਾਮ ਹੈ, ਤੁਸੀਂ ਕੀ ਲਿਖਿਆ ਗਾ, ਕੀ ਕਰਨ ਬਾਰੇ ਸੋਚ ਰਹੇ ਹੋ? ਅੱਗੇ ਤਾਂ ਇਦਾਂ ਵੀਰ ਜੀ ਜਿੱਦਾਂ ਕਿ ਆਪਣਾ ਓਨ ਕਰੂ ਨਾਮ ਤੇ ਥੀਏਟਰ ਗਰੁੱਪ ਆ। ਹਾਂਜੀ ਹਾਂਜੀ। ਤੇ ਛੋਟੀ ਜਿਹੀ ਟੀਮ ਆ ਸਾਡੀ, ਤੇ ਅਸੀਂ ਥੀਏਟਰ ਦੀਆਂ ਰਿਹਰਸਲਾਂ ਕਰਦੇ ਰਹਿੰਦੇ ਆ। ਛੋਟੇ ਛੋਟੇ ਅਸੀਂ 3-4 ਨਾਟਕ ਕਰ ਚੁੱਕੇ ਹਾਂ। ਅੱਛਾ ਜੀ। ਤੇ ਸ਼ਾਰਟ ਫਿਲਮਾਂ ਵੀ ਕਰਦੇ ਹਾਂ। ਤੇ ਜਿੰਨੀ ਵੀ ਸਾਡੀ ਟੀਮ ਆ ਉਹ 'ਤੇ ਬੜਾ ਮਾਣ ਆ। ਤੇ ਰਲ ਮਿਲ ਕੇ ਵਧੀਆ ਜਿੱਦਾਂ ਸੋਸ਼ਲ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਹਾਂ ਹਰ ਵਾਰ। ਹਾਂਜੀ ਹਾਂਜੀ। ਤੇ ਬਸ ਆਹੀ ਛੋਟੇ ਛੋਟੇ ਸਾਡੇ ਕੰਮ ਨੇ, ਛੋਟੇ ਛੋਟੇ ਸਾਡੇ ਇਦਾਂ ਦੇ ਕੰਮ ਨੇ ਜਿਹਨਾਂ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਆ ਸਾਡੀ। ਬਸ ਬਹੁਤ ਖੁਸ਼ੀ ਦੀ ਗੱਲ ਹੈ ਜੀ। ਭਾਜੀ ਮੈਂ ਇੱਥੇ ਪੁੱਛਣਾ ਚਾਹੂੰਗੀ ਤੁਹਾਨੂੰ ਕਿ ਤੁਹਾਨੂੰ ਕਿਹੜੀ ਗੱਲ ਨੇ ਇਸ ਚੀਜ਼ ਲਈ ਪ੍ਰੇਰਿਤ ਕੀਤਾ ਵੀ ਮੈਂ ਆਹ ਚੀਜ਼ ਕਰਾਂ, ਵੀ ਥੀਏਟਰ ਬਣਾਵਾਂ ਜਾਂ ਪੰਜਾਬੀ ਲਈ ਕੁਝ ਕਰਾਂ? ਇਹ ਕਰਿਆ ਤਾਂ ਵੈਸੇ ਮੈਂ ਹਾਲ ਤੱਕ ਕੁਝ ਵੀ ਨਹੀਂ। ਹਾਂਜੀ। ਤੇ ਕੋਸ਼ਿਸ਼ ਆ ਕਿਉਂਕਿ ਇੱਥੇ ਆਏ ਜਿੰਨੇ ਵੀ ਸਾਡੇ 10-10 ਸਾਲ ਹੋ ਗਏ। ਹਾਂਜੀ। ਤੇ ਅਸੀਂ ਜਿਹੜੀਆਂ ਚੀਜ਼ਾਂ ਪੰਜਾਬ ਵਿੱਚ ਕਰਨੀਆਂ ਸੀ, ਹਾਂਜੀ ਹਾਂਜੀ, ਉਹ ਸਭ ਦੇ ਅੰਦਰ ਇੱਕ ਸੁਪਨਾ ਜਿਹਾ ਸੀਗਾ ਹਨਾ। ਜਿਹੜੇ ਕਲਾਕਾਰ ਜਾਨੀ ਕਿ ਹੁੰਦੇ ਆ, ਹਾਂ, ਜਿਹੜੇ ਲੋਕਾਂ ਦਾ ਕੋਈ ਸੁਪਨਾ ਸੀ। ਹਾਂ, ਤੇ ਉਹ ਕੱਲੇ ਜੇ ਫਿਰਦੇ ਸੀ। ਮੈਂ 5-7 ਜਣਿਆਂ ਨੂੰ ਮਿਲਿਆ। ਹਾਂਜੀ। ਤੇ ਦੇਖਿਆ ਉਹਨਾਂ ਦੀ ਸੋਸ਼ਲ ਐਕਟੀਵਿਟੀਜ਼ ਦੇਖੀਆਂ, ਤਾਂ ਮੈਂ ਸੋਚਿਆ ਕਿ ਉਹਨਾਂ ਸਾਨੂੰ ਇਕੱਠਾ ਕਰਿਆ ਜਾਵੇ। ਤੇ ਇਕੱਠਾ ਕਰਕੇ ਜੇ ਆਪਾਂ ਇੱਕ ਟੀਮ ਵਰਕ ਕਰਦੇ ਆ ਨਾ ਜਦੋਂ, ਤਾਂ ਇੱਕੋ ਚੀਜ਼ ਵਧੀਆ ਤਿਆਰ ਹੋ ਜਾਂਦੀ ਆ। ਤਾਂ ਕਰਕੇ ਜਿੰਨੇ ਵੀ ਮੇਰੇ 5-7 ਫਰੈਂਡ ਸੀ ਉਹ ਜੁੜੇ, ਤੇ ਅੱਜ ਅਸੀਂ 20-22 ਜਾਣੇ ਹੋ ਗਏ। ਤੇ ਮੈਨੂੰ ਸਾਰਿਆਂ ਦੀ ਮਾਣ ਆ। ਤੇ ਜਿਹੜੀ ਤੁਸੀਂ ਨੇ ਗੱਲ ਕਰੀ ਵੀ ਮੇਰੇ ਦਿਮਾਗ ਵਿੱਚ ਜਾਂ ਮੇਰੇ ਜ਼ਿਹਨ ਵਿੱਚ ਕਿੱਦਾਂ ਆਇਆ ਵੀ ਇੱਦਾਂ, ਕਿਉਂਕਿ ਜਿਹੜਾ ਸਾਡਾ ਟੀਚਰ ਹੁੰਦਾ ਸੀਗਾ ਉਹ ਨਾਵਲ ਵਗੈਰਾ ਪੜ੍ਹਦਾ ਹੁੰਦਾ ਸੀ। ਕਿਹੜੇ ਟੀਚਰ, ਉਹਨਾਂ ਦਾ ਨਾਮ ਵੀ ਦੱਸ ਦਿਓ ਸਾਨੂੰ। ਤੇ ਸਾਡੇ ਪਿੰਡ ਦੇ ਜਾਨੀ ਕਿ ਲੱਗਦਾ ਬਾਈ ਆ ਸਾਡਾ ਉਹ। ਹਾਂਜੀ। ਤੇ ਗੁਰਦਾਸਨ ਸਿੰਘ ਨਾਮ ਆ ਉਹਦਾ। ਅਸੀਂ ਉਹਦੇ ਕੋਲ ਟਿਊਸ਼ਨ ਤੇ ਜਾਂਦੇ ਹੁੰਦੇ ਸੀਗੇ। ਜਿਵੇਂ ਹੁੰਦਾ ਨਹੀਂ ਪਿੰਡ 'ਚ ਸਾਰਿਆਂ ਨਾਲੋਂ ਵੱਡੇ, ਜਿਵੇਂ ਪੜ੍ਹਿਆ ਥੋੜਾ ਜਿਹਾ ਉਮਰ 'ਚ ਹੁੰਦਾ, ਉਹ ਟੀਚਰ ਬਣ ਜਾਂਦਾ ਜਾਨੀ ਕਿ। ਤਜਰਬੇਕਾਰ ਬੰਦਾ। ਤਜਰਬੇਕਾਰ ਸੀਗਾ ਜਾਨੀ ਕਿ, ਹੈਗਾ ਤਾਂ ਮੇਰੇ ਤੋਂ 5-7 ਸਾਲ ਵੱਡਾ। ਪਰ ਬਾਈ ਕਹਿੰਦੇ ਅਸੀਂ ਉਹਨੂੰ ਨਾ, ਤੇ ਉਹ ਤੋਂ ਮੈਨੂੰ ਇੱਕ ਲਲਕ ਜੀ ਲੱਗ ਗਈ ਸੀ। ਅੱਛਾ ਜੀ। ਤੇ ਉਹ ਤੋਂ ਬਾਅਦ ਘਰੇ ਫਿਰ ਮਾਮਾ ਜੀ ਸਾਡੇ, ਉਹ ਵੀ ਉਹ ਕਿਤਾਬਾਂ ਪੜ੍ਹਦੇ ਹੁੰਦੇ ਸੀਗੇ ਤੇ ਲਿਖਦੇ ਤੇ ਗਾਣੇ ਥੋੜੇ ਥੋੜੇ ਹਨਾ। ਤੇ ਫਿਰ ਜਿਹੜਾ ਮੇਰੇ ਨਾਨਾ ਜੀ ਸੀ ਉਹ ਵੀ ਉਹ ਪੁਰਾਣੇ ਪੋਥੀਆਂ ਪੜ੍ਹਦੇ ਹੁੰਦੇ ਸੀ। ਤੇ ਮੈਂ ਨਾਨਕੇ ਰਿਹਾ, ਨਾਨਕੇ ਦੇ ਵਿੱਚ ਸਾਡੇ ਉੱਥੇ ਪਾਧਿਆਂ ਦਾ ਕਾਫੀ ਘਰ ਨੇ। ਭਾਜੀ ਪਾਧੇ ਕੀ ਹੁੰਦੇ ਆ? ਇਹ ਪਾਧੇ ਭੈਣ ਜੀ ਜਿੱਦਾਂ ਆਪਾਂ ਕਹਿ ਦਈਏ ਕਾਫੀ ਪੜ੍ਹੇ ਲਿਖੇ ਹੁੰਦੇ ਆ। ਜਿੱਦਾਂ ਵੀ ਆਪਾਂ ਕਹਿ ਦਈਏ ਗੁਰੂ ਨਾਨਕ ਦੇਵ ਜੀ ਨੂੰ ਪਾਧੇ ਕੋਲ ਪੜ੍ਹਨ ਭੇਜਿਆ ਗਿਆ ਸੀ। ਅੱਛਾ ਅੱਛਾ ਜੀ। ਇਹ ਉਹ ਪਾਧੇ ਜਿੱਦਾਂ ਆਪਣੇ ਗ੍ਰੰਥੀ ਸਾਹਿਬ ਹੋ ਗਏ ਸਿੱਖਾਂ ਦੇ ਵਿੱਚ, ਪੰਡਤਾਂ ਦੇ ਵਿੱਚ ਜਿਹੜੇ ਪਾਧੇ ਜਿਹੜੇ ਅਸਲ ਸਿੱਖਿਆ ਦਿੰਦੇ ਆ। ਠੀਕ ਹੈ। ਮੇਰੇ ਨਾਨਕੇ ਘਰ ਪਰਿਵਾਰ ਦੇ ਆਲੇ ਦੁਆਲੇ ਸਾਡੇ 3-4 ਪਰਿਵਾਰ ਨੇ ਪਾਧਿਆਂ ਦੇ। ਤੇ ਉਹ ਜਿੱਦਾਂ ਸਾਡੇ ਪੁਰਾਣਾ ਇੱਕ ਕਾਲੀ ਮਾਤਾ ਦਾ ਮੰਦਿਰ ਆ। ਤੇ ਬੱਚਿਆਂ ਨੂੰ ਹੁੰਦੀ ਹੈ ਨਾ ਸ਼ੁਰੂ ਤੋਂ ਵੀ ਆਪਾਂ ਉੱਥੇ ਜਾਣਾ ਦਾ, ਅਸੀਂ ਉੱਥੇ ਬਾਬਿਆਂ ਕੋਲ ਬੈਠੇ ਪੜ੍ਹੀ ਜਾਂਦੇ ਸੀਗੇ। ਤੇ ਉੱਥੇ ਸਾਡੇ ਰਾਮਲੀਲਾ ਵਗੈਰਾ ਹੁੰਦੀ ਸੀ। ਤੇ ਉਹ ਮਨ 'ਚ ਇੱਕ ਛੋਟਾ ਜਿਹਾ ਕਲਾਕਾਰ ਬਚਪਨ ਤੋਂ ਹੀ ਪੈਦਾ ਹੋ ਗਿਆ ਸੀ। ਉੱਥੋਂ ਚੇਟਕ ਲੱਗਿਆ ਤੁਹਾਨੂੰ ਫਿਰ? ਹਾਂਜੀ ਠੀਕ ਹੈ। ਤੇ ਉਹ ਵੱਡਾ ਹੁੰਦਾ ਗਿਆ ਤੇ ਅੱਜ ਤੁਹਾਡੇ ਸਾਹਮਣੇ ਜੋ ਵੀ ਕਰ ਰਹੇ ਹਾਂ ਤੁਹਾਡੇ ਸਾਹਮਣੇ ਆ ਜੀ। ਤੇ ਇੱਥੇ ਨਾ ਮੈਂ ਮਾਤਾ ਜੀ ਨੂੰ ਪੁੱਛਣਾ ਚਾਹੂੰਗੀ ਵੀ ਜਿੱਦਾਂ ਤੁਹਾਡੇ ਜਵਾਈ ਸਾਹਿਬ ਇੱਕ ਗਰੁੱਪ ਬਣਾਇਆ ਹੋਇਆ, ਤੁਸੀਂ ਵੀ ਕਦੇ ਗਏ ਹੋਵੋਗੇ ਜਦੋਂ ਇਹ ਪ੍ਰੋਗਰਾਮ ਕਰਦੇ ਹੁੰਦੇ ਆ, ਕੋਈ ਨਾਟਕ ਖੇਡਦੇ ਆ ਜਾਂ ਕੁਝ, ਤੁਸੀਂ ਕਦੇ ਦੇਖਣ ਜਾਂਦੇ ਹੋਵੋਗੇ, ਤੇ ਤੁਹਾਨੂੰ ਕਿਵੇਂ ਲੱਗਦਾ ਹੁੰਦਾ ਉਦੋਂ? ਫਿਰ ਅਸੀਂ ਦੇਖਣ ਤਾਂ ਨਹੀਂ ਗਏ, ਇਹਨਾਂ ਦਾ ਬਣਿਆ ਹੋਇਆ ਸਾਰਾ ਨਾਟਕ ਜੋ ਵੀ ਫਿਲਮ ਕੋਈ ਵੀ ਇਹਨਾਂ ਨੇ ਤਿਆਰ ਕਰੀ ਆ ਉਹ ਅਸੀਂ ਸਾਰੀਆਂ ਦੇਖ ਲਈਆਂ। ਹਾਂਜੀ। ਸਾਨੂੰ ਬਹੁਤ ਵਧੀਆ ਲੱਗੀਆਂ। ਮੈਂ ਹੁਣ ਵੀ ਜ਼ਿਆਦਾ ਇਹਦੀ ਜਦ ਵੀ ਮੈਂ ਇਹਨਾਂ ਨੂੰ ਕਿਹਾ ਤਾਂ ਮੈਂ ਕਿਹਾ ਜਾਤੇ ਬਾਅਦ ਤੁਸੀਂ ਕੋਈ ਮੁੜ ਕੇ ਕਰਿਓ ਨਹੀਂ। ਇਹ ਕਹਿੰਦੇ ਵੀ ਹੁਣ ਮਾਤਾ ਜੀ ਅਸੀਂ ਤਿਆਰ ਕਰ ਰਹੇ ਹਾਂ। ਅੱਛਾ ਜੀ। ਜਾਨੀ ਕਿ ਦੇਖ ਲਿਓ। ਸਾਨੂੰ ਬਹੁਤ ਖੁਸ਼ੀ ਹੁੰਦੀ ਆ ਜਦ ਇਹ ਕਰਦੇ ਨੇ, ਕਰਿਆ ਵਾ ਦੇਖਦੇ ਆ ਅਸੀਂ। ਮੈਂ ਕਹਿਣ ਲੱਗਿਆ ਸੀਗਾ ਮੈਨੂੰ ਵਾਹਿਗੁਰੂ ਦੀ ਆਵਾਜ਼ ਸੁਣੀਏ 2-3 ਵਾਰ, ਤੇ ਆਪਾਂ ਵਾਹਿਗੁਰੂ ਨੂੰ ਬੁਲਾਈਏ, ਕਿਉਂਕਿ ਇਹਨਾਂ ਦੇ ਹੁਣ ਬੇਟੀ ਹੋਈ ਹੈ ਜਿਹਦਾ ਨਾਂ ਹੈ ਵਾਹਿਗੁਰੂ ਕੌਰ।
ਪਹਿਲਾਂ ਤਾਂ ਤੇ ਨਾਂ ਬੜੀ ਹੀ ਬਹੁਤ ਪਿਆਰੀ ਸੋਹਣਾ ਬੇਟੀ ਹੈ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਉਸ ਨੂੰ ਉਹਦੀਆਂ ਫੋਟੋਆਂ ਦੇਖਦੇ ਹਾਂ, ਉਸ ਨੂੰ ਚੁੱਕਦੇ ਹਾਂ ਜਾਂ ਉਸ ਨੂੰ ਖਿਡਾਉਂਦੇ ਆ। ਉਹ ਹਮੇਸ਼ਾ ਹੀ ਅੱਜ ਵੀ ਸਾਨੂੰ ਬਿਲਕੁਲ ਤੰਗ ਨਹੀਂ ਕਰ ਰਹੀ ਸ਼ੂਟ ਦੇ ਵਿੱਚ। ਤੇ ਆ ਹੁਣ ਉਹਦੀ ਆਵਾਜ਼ ਆਈ ਹੈ, ਕਹਿੰਦੀ ਮੈਨੂੰ ਵੀ ਬੁਲਾ ਲਓ, ਮੈਨੂੰ ਕਿ ਮੈਂ ਮਿਸ ਕਰ ਰਹੀ ਹਾਂ ਤੁਹਾਨੂੰ। ਤੇ ਹੁਣ ਅਸੀਂ ਉਹਨਾਂ ਨੂੰ ਬੁਲਾਉਣੇ ਆ। ਹਾਂਜੀ ਦਰਸ਼ਕੋ, ਅੱਜ ਅਸੀਂ ਇਹਨਾਂ ਬਜ਼ੁਰਗਾਂ ਨਾਲ ਮੁਲਾਕਾਤ ਕੀਤੀ। ਇਹਨਾਂ ਨਾਲ ਮੁਲਾਕਾਤ ਕਰਕੇ ਬਹੁਤ ਖੁਸ਼ੀ ਮਿਲੀ। ਇਹਨਾਂ ਨੇ ਸਾਨੂੰ ਆਸਟ੍ਰੇਲੀਆ ਬਾਰੇ ਜੋ ਨੇ ਤਜਰਬੇ ਹੋਏ, ਜੋ ਅਹਿਸਾਸ ਹੋਇਆ, ਉਹ ਸਾਡੇ ਨਾਲ ਸਾਂਝਾ ਕੀਤਾ। ਬਿਨਾਂ ਕਾਗਜ਼ ਪੱਤਰਾਂ ਤੋਂ, ਬਿਨਾਂ ਡਾਕੂਮੈਂਟਸ ਤੋਂ, ਮਤਲਬ ਡੇਟ ਆਫ ਬਰਥ ਤੋਂ ਇਹਨਾਂ ਨੇ ਪਾਸਪੋਰਟ ਕਿਵੇਂ ਬਣਾਇਆ, ਕੀ ਤਕਲੀਫਾਂ ਆਈਆਂ, ਉਹ ਇਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ। ਫਿਰ ਬਿਨਾਂ ਇੰਗਲਿਸ਼ ਤੋਂ ਕਿਵੇਂ ਜਹਾਜ਼ ਚੜ੍ਹ ਕੇ ਆਸਟ੍ਰੇਲੀਆ ਪਹੁੰਚੇ, ਉਹ ਹਾਸੇ ਮਜ਼ਾਕ ਦੇ ਵਿੱਚ ਉਹ ਗੱਲਾਂ ਇਹਨਾਂ ਨੇ ਸਾਨੂੰ ਦੱਸੀਆਂ, ਜੋ ਇਹਨਾਂ ਨਾਲ ਏਅਰਪੋਰਟ 'ਤੇ ਮਤਲਬ ਕਿ ਜੋ ਵਾਪਰਿਆ ਜਹਾਜ਼ ਦੇ ਵਿੱਚ, ਜੋ ਇਹਨਾਂ ਨੂੰ ਮਹਿਸੂਸ ਹੋਇਆ। ਅਤੇ ਬਾਕੀ ਅੱਜ ਇਹ ਹੁਣ ਆਪਣੇ ਪਰਿਵਾਰ ਦੇ ਵਿੱਚ ਬੈਠੇ ਨੇ, ਬੜਾ ਸੋਹਣਾ ਲੱਗ ਰਿਹਾ ਅਤੇ ਬੜਾ ਚੰਗਾ ਲੱਗਿਆ ਇਹਨਾਂ ਨਾਲ ਗੱਲਾਂ ਕਰਕੇ, ਜੋ ਇਹਨਾਂ ਨੇ ਵਾਤਾਵਰਨ ਦੀਆਂ ਗੱਲਾਂ, ਇੱਥੋਂ ਦੇ ਮਾਹੌਲ ਦੀਆਂ ਗੱਲਾਂ, ਇੱਥੋਂ ਦੀ ਸਫਾਈ ਦੀਆਂ, ਇੱਥੋਂ ਦੀ ਖੁਸ਼ੀ ਦੀਆਂ ਗੱਲਾਂ ਕੀਤੀਆਂ। ਹਾਂਜੀ, ਤੇ ਬਾਕੀ ਉਹਨਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਪੰਜਾਬ ਦੇ ਵਿੱਚ ਅੱਜ ਕੱਲ੍ਹ ਕੀ ਬੁਰਾਈਆਂ, ਤੇ ਇਹ ਵੀ ਦੱਸਿਆ ਕਿ ਉਹ ਕੋਸ਼ਿਸ਼ ਕਰਨਗੇ ਕਿ ਪੰਜਾਬ ਦੇ ਵਿੱਚ ਜਾ ਕੇ ਉੱਥੋਂ ਦੇ ਲੋਕਾਂ ਨੂੰ ਇਹ ਦੱਸਣਗੇ ਕਿ ਕਿਵੇਂ ਇੱਥੇ ਲੋਕ ਰਹਿੰਦੇ ਆ, ਕਿਵੇਂ ਦਾ ਇੱਥੇ ਖਾਣ ਪੀਣ ਹੈ, ਕਿਹੜੀਆਂ ਬਿਮਾਰੀਆਂ ਤੋਂ ਅਸੀਂ ਚੰਗਾ ਖਾਣ ਪੀਣ ਕਰਕੇ ਬਚ ਸਕਦੇ ਹਾਂ, ਅਤੇ ਕਿਵੇਂ ਅਸੀਂ ਸਫਾਈ ਰੱਖ ਸਕਦੇ ਹਾਂ ਆਲੇ ਦੁਆਲੇ ਦੇ ਵਿੱਚ, ਕਿਵੇਂ ਅਸੀਂ ਪਾਰਕਾਂ ਦੇ ਵਿੱਚ ਜਾਂ ਦਰਖਤ ਲਾ ਕੇ, ਕਿਵੇਂ ਪਾਣੀ ਨੂੰ ਬਚਾ ਕੇ, ਜਿਵੇਂ ਇਹਨਾਂ ਨੇ ਕਿਹਾ, ਬੀਬੀ ਜੀ ਨੇ ਕਿਹਾ ਸੀ ਮੈਂ ਦੱਸੂਗੀ ਵੀ ਕਿਵੇਂ ਰੇਨ ਵਾਟਰ ਯੂਜ਼ ਕਰਦੇ ਹਾਂ ਆਪਾਂ। ਅਤੇ ਬਹੁਤ ਵਧੀਆ ਲੱਗਿਆ ਕਿ ਇਹਨਾਂ ਨੇ ਇੱਥੋਂ ਬਹੁਤ ਕੁਛ ਸਿੱਖਿਆ ਅਤੇ ਬਹੁਤ ਕੁਛ ਇਹ ਪੰਜਾਬ ਵਾਪਸ ਆਪਣੇ ਨਾਲ ਲੈ ਕੇ ਜਾਣਗੇ। ਅੱਛਾ ਜੀ, ਹੁਣ ਸਾਨੂੰ ਦਿਓ ਇਜਾਜ਼ਤ। ਸਾਡੇ ਵੱਲੋਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਗਲੇ ਹਫ਼ਤੇ ਮਿਲਦੇ ਹਾਂ ਕਿਸੇ ਹੋਰ ਪੰਜਾਬੀ ਪਰਿਵਾਰ ਨੂੰ ਇਸੇ ਪ੍ਰੋਗਰਾਮ ਵਿੱਚ ਪਰਦੇਸੀ ਪੰਜਾਬ। ਦੇਖਣਾ ਨਾ ਭੁੱਲਣਾ ਪਰਦੇਸੀ ਪੰਜਾਬ।